ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ ਤੁਹਾਡੇ ਲਈ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ 'ਤੇ ਗੱਲਬਾਤ ਹੁੰਦੀ ਆ, ਟੀਕਾ ਟਿੱਪਣੀ ਹੁੰਦੀ ਆ, ਵਿਚਾਰ ਚਰਚਾ ਹੁੰਦੀ ਆ, ਤੇ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਸਵਾਲ ਟਿੱਪਣੀਆਂ ਵੀ ਇਸ ਪ੍ਰੋਗਰਾਮ 'ਚ ਵਿਚਾਰੇ ਜਾਂਦੇ ਆ। ਸੋ ਅੱਜ ਵੀ ਤੁਸੀਂ ਆਪਣੀਆਂ ਟਿੱਪਣੀਆਂ ਨਾਲ, ਆਪਣੇ ਸਵਾਲਾਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਿਓ। ਇਹ ਪ੍ਰੋਗਰਾਮ ਅਸੀਂ ਸਾਡੇ ਫੇਸਬੁੱਕ ਪੇਜ ਤੋਂ, ਸਾਡੇ ਯੂਟਿਊਬ 'ਚ ਲਾਈਵ ਤੋਂ ਬਿਲਕੁਲ ਲਾਈਵ ਚਲਾਉਂਦੇ ਹਾਂ। ਸੋ ਅੱਜ ਵੀ ਤੁਹਾਡੀ ਟਿੱਪਣੀਆਂ ਦੀ, ਸਵਾਲਾਂ ਦਾ ਇੰਤਜ਼ਾਰ ਰਹੇਗਾ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ। ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਦਲਜੀਤ ਜੀ, ਹਾਲ ਚਾਲ? ਹਾਲ ਚਾਲ ਬਹੁਤ ਵਧੀਆ ਜੀ। ਹਾਲ ਚਾਲ ਖਾਸ ਤੌਰ ਦੇ ਉੱਤੇ ਹਾਲ ਚਾਲ ਵੀ ਕਹਿੰਦੇ ਹੁੰਦੇ ਮੌਸਮ 'ਤੇ ਨਿਰਭਰ ਕਰਦਾ। ਮੌਸਮ ਕਾਫੀ ਰਵਾਨਗੀ ਭਰਿਆ ਚੱਲ ਰਿਹਾ ਜੀ। ਕਾਫੀ ਬਾਰਿਸ਼ ਹੋਈ ਆ ਪਿਛਲੇ ਜੇ 2 ਵੀਕਾਂ ਤੋਂ ਦੇਖੀਏ ਤੇ ਲਗਾਤਾਰ ਅਜੇ ਹੋਣ ਦੀ ਸੰਭਾਵਨਾ ਹੀ ਬਣੀ ਹੋਈ ਹੈ। ਇਸ ਵਾਰ ਗਰਮੀਆਂ ਸ਼ਾਇਦ ਵਧੀਆ ਨਿਕਲ ਜਾਣਗੀਆਂ ਬ੍ਰਿਸਬੇਨ ਦੀਆਂ। ਜੀ। ਦਲਜੀਤ ਜੀ, ਤੁਸੀਂ ਬਾਹਰ ਆ ਗਏ, ਪਰ ਤੁਹਾਨੂੰ ਪਤਾ ਇੱਕ ਰਿਪੋਰਟ ਆਈ ਆ ਪਿੱਛੇ ਜੇ ਭਾਰਤ ਦੀ, ਜਿਹਦੇ ਵਿੱਚ ਤੁਹਾਡੇ ਵਰਗੇ ਜਿਹੜੇ ਵੱਡੇ ਬੰਦੇ ਆ ਨਾ ਉਹ ਹੋਰ ਅਮੀਰ ਹੋਈ ਜਾਂਦੇ, ਤੇ ਮੇਰੇ ਵਰਗੇ ਜਿਹੜੇ ਛੋਟੇ ਬੰਦੇ ਉਹ ਗਰੀਬ। ਜਾਣੀ ਕਿ ਜਿੱਦਾਂ ਆਪਣਾ ਫਾਸਲਾ ਵਾਹਵਾ ਹੈ ਨਾ, ਇੱਦਾਂ ਅਮੀਰ ਗਰੀਬ ਦੇ ਵਿੱਚ ਵੀ ਫਾਸਲਾ ਭਾਰਤ ਦੇ ਵਿੱਚ ਵੱਧਦਾ ਜਾਂਦਾ। ਨਹੀਂ ਦੇਖੋ, ਇਹ ਤਾਂ ਤੁਸੀਂ ਹੁਣ ਵਿਅੰਗ ਕਰਦੇ ਆ, ਇੱਥੇ ਵਾਲਾ ਹੀ ਫਾਸਲਾ ਤੁਸੀਂ ਗਲਤ ਕਰ ਗਏ ਨਾ। ਖੈਰ, ਇਹ ਰਿਪੋਰਟ ਜਿਹੜੀ ਆ ਖਾਸ ਤੌਰ ਦੇ ਉੱਤੇ ਇੰਡੀਅਨ ਜਿਹੜਾ ਆਪਣਾ ਦੇਸ਼ ਹੈ, ਆਪਣਾ ਭਾਰਤ, ਉਹਦੇ ਵਿੱਚ ਬੜੀ ਇਹ ਇੱਕ ਤਰਥਲੀ ਮਚਾ ਦਿੱਤੀ ਇਸ ਰਿਪੋਰਟ ਨੇ। ਇੰਡੀਅਨ ਰਿਪੋਰਟ ਤੇ ਹੋਰ ਵੀ ਜਿੰਨੇ ਵੀ ਅਖਬਾਰਾਂ ਹੈਗੀਆਂ, ਜਿਹੜੀਆਂ ਮੇਨ ਅਖਬਾਰਾਂ ਆ ਜੀ, ਉਹਨਾਂ ਦੇ ਵਿੱਚ ਇਹ ਰਿਪੋਰਟ ਬੜੀ ਸ਼ਿੱਦਤ ਦੇ ਨਾਲ ਉਹਨਾਂ ਨੇ ਛਾਪੀ ਆ ਕਿ ਭਾਰਤ ਦੇ ਵਿੱਚ ਗਰੀਬ ਤੇ ਅਮੀਰ ਦਾ ਪਾੜਾ ਹੀ ਬਹੁਤ ਵਧੀ ਜਾਂਦਾ। ਸਿਰਫ 10% ਲੋਕ ਆ ਜਿਨ੍ਹਾਂ ਦੇ ਕੋਲ 57% ਦੌਲਤ ਆ ਇੰਡੀਆ ਦੀ ਜੀ। ਬਾਕੀ ਤੇ ਜਿਹੜੇ ਥੱਲੇ ਵਾਲੇ 50% ਜਿਹੜੇ ਜਾਨੀ ਗਰੀਬੀ ਦਾਅਵੇ ਤੋਂ ਬਹੁਤ ਥੱਲੇ ਰਹਿੰਦੇ ਆ, ਉਹਨਾਂ ਦੇ ਕੋਲ ਤਾਂ 13% ਦੇ ਕਰੀਬੇ ਦੌਲਤ ਆ ਜੀ। ਤੇ ਮੱਧ ਵਰਗ ਜਿਹੜਾ ਆ ਉਹ ਸਾਰਾ ਹੀ ਕਹਿ ਲਓ ਕਿ ਬਹੁਤ ਜ਼ਿਆਦਾ, ਜੇ ਆਪਾਂ ਦੁਨੀਆ ਦੇ ਨਾਲ ਕੰਪੈਰੀਜ਼ਨ ਕਰੀਏ, ਬਹੁਤ ਇੱਕ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ। ਜਦ ਕਿ ਪਹਿਲਾਂ ਸਮਝ ਜਾਂਦਾ ਸੀ ਵੀ ਮੱਧ ਜਿਹੜਾ ਵਰਗ ਆ ਇਹ ਥੋੜ੍ਹਾ ਜਿਹਾ ਸੌਖਾ ਹੁੰਦਾ, ਇਹ ਕੰਮ ਕਰਦਾ ਹੈ, ਆਪਣੀ ਲਾਈਫ, ਆਪਣੇ ਬੱਚੇ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਪਾਲੀ ਜਾਂਦਾ, ਠੀਕ ਆ ਜੀ। ਪਰ ਹੁਣ ਜਿਹੜੀ ਬੜੀ ਤਰਸਯੋਗ ਹਾਲਤ ਬਣੀ ਹੈ, ਤੇ ਇਸ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਵੀ ਭਾਰਤ ਦੇ ਕਰਕੇ, ਭਾਰਤ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਪਾੜਾ ਵਧਿਆ ਹੋਇਆ ਵੀ ਜਦੋਂ ਟੋਟਲੀ ਗਲੋਬਲ ਦੀ, ਪੂਰੇ ਦੇਸ਼ਾਂ ਦੀ ਰਿਪੋਰਟ ਛਾਪ ਕੇ ਆਉਂਦੀ ਆ, ਉਹਦੇ ਨਾਲ ਸਾਰੀਆਂ ਗਿਣਤੀਆਂ ਮਿਣਤੀਆਂ ਵਿਗੜ ਜਾਂਦੀਆਂ। ਤੇ 2022 ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਰਿਪੋਰਟ ਦੇ ਵਿੱਚ, ਜੇ 2022 ਤੱਕ ਦਾ, 21-22 ਦਾ ਆਪਾਂ ਅੰਕੜਾ ਕੱਢ ਲਈਏ, ਉਹਦੇ ਵਿੱਚ ਬਾਕੀ ਦੇਸ਼ਾਂ ਦੀ ਇਨਕਮ ਘਟੀ ਵੀ ਆ, ਤੇ ਨਾਲ ਦੀ ਨਾਲ ਗਰੀਬ ਤੇ ਅਮੀਰ ਦਾ ਜਿਹੜਾ ਪਾੜਾ ਆ ਉਹ ਬਹੁਤ ਜ਼ਿਆਦਾ ਵਧਿਆ, ਤੇ ਅਹਿਮ ਭੂਮਿਕਾ ਉਹਦੇ ਵਿੱਚ ਇੰਡੀਆ ਦੀ। ਰੌਲਾ ਇਹ ਨਾ ਦਲਜੀਤ ਜੀ ਕਿ ਜਦੋਂ ਜੇ ਆਪਾਂ ਬੇੜੀ ਇੱਕ 'ਚ ਪੈਰ ਰੱਖੇ ਹੋਣ ਨਾ ਦੋਵੇਂ, ਤੇ ਸਮੁੰਦਰ ਪਾਰ ਕਰਨਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਆ। ਤੇ ਅਮੀਰ ਨੂੰ ਪਤਾ ਵੀ ਮੈਂ ਤਾਂ ਆਪਣੇ ਵੱਡੇ ਜਹਾਜ਼ 'ਚ ਆ, ਉਹ ਬੈਠਾ, ਉਹਨੂੰ ਪਤਾ ਮੈਂ ਕਿੱਥੇ ਜਾਣਾ। ਜਿਹੜਾ ਗਰੀਬ ਆ ਉਹਨੂੰ ਪਤਾ ਕਿ ਮੇਰੇ ਕੋਲ ਤਾਂ ਮੇਰੀ ਜਿਹੜੀ ਦੌੜ ਆ ਉਹ ਸਿਰਫ 2 ਟਾਈਮ ਦੀ ਰੋਟੀ ਕਮਾਉਣ ਤੱਕ ਹੈ, ਉਹ ਉੱਥੋਂ ਤੱਕ ਰਹਿੰਦਾ। ਪਰ ਜਿਹੜਾ ਜਿੱਦਾਂ ਤੁਸੀਂ ਮੱਧ ਵਰਗ ਦੀ ਗੱਲ ਕੀਤੀ ਨਾ, ਉਹਦੀਆਂ ਦੋਵੇਂ ਲੱਤਾਂ, ਇੱਕ ਤਾਂ ਗਰੀਬ ਵਾਲੇ ਬੰਨੇ ਤੇ ਇੱਕ ਬੰਨੇ ਉਹ ਕੋਸ਼ਿਸ਼ ਕਰਦਾ ਕਿ ਮੇਰੀ ਦੂਜੀ ਲੱਤ ਜਿਹੜੀ ਅਮੀਰ ਦੇ ਜਹਾਜ਼ 'ਚ, ਕਿਉਂਕਿ ਉਹਦੀ ਜੋ ਜਿਸ ਤਰੀਕੇ ਦੇ ਹਾਲਾਤ ਹੈ, ਬਿਲਕੁਲ ਹੈਂਡ ਟੂ ਮਾਊਥ ਵਾਲੀ ਗੱਲਬਾਤ ਹੁੰਦੀ ਹੈ। ਪਰ ਉਹ ਜਿਹੜੀ ਕਾਪੀ ਕਰਨ ਦੀ ਜਾਂ ਮੁਕਾਬਲੇਬਾਜ਼ੀ ਉਹ ਵੱਡਿਆਂ ਨਾਲ ਕਰਨ ਦੀ ਕੋਸ਼ਿਸ਼ ਕਰਦਾ, ਜਿਹਦੇ ਵਿੱਚ ਜੇ ਆਪਾਂ ਆਪਣੀ ਗੱਲ ਕਰੀਏ, ਆਪਣੇ ਵਰਗੇ ਪਰਿਵਾਰਾਂ ਦੀ ਗੱਲ ਕਰੀਏ, ਤਾਂ ਜਿਸ ਤਰੀਕੇ ਨਾਲ ਅਸੀਂ ਵਿਆਹਾਂ 'ਤੇ ਨਜਾਇਜ਼ ਖਰਚ ਕਰਦੇ ਹਾਂ। ਜਿੱਦਾਂ ਪੁਰਾਣੇ ਟਾਈਮਾਂ ਦੀ ਗੱਲ ਕਰੀਏ ਤਾਂ ਜਦੋਂ ਸਾਰਾ ਪਿੰਡ ਇਕੱਠਾ ਹੋ ਕੇ ਇੱਕ ਧੀ ਭੈਣ ਦਾ ਵਿਆਹ ਕਰਦਾ ਸੀ, ਤਾਂ ਉਦੋਂ ਲੋਕਾਂ ਕੋਲ ਭਾਵੇਂ ਪੈਸਾ ਘੱਟ ਸੀ ਪਰ ਲੋਕ ਸੌਖੇ ਸੀ। ਹੁਣ ਜਿਸ ਤਰੀਕੇ ਨਾਲ ਅਸੀਂ ਫੜ ਕੇ ਪੈਸਾ ਤੇ ਉਹ ਵਿਆਹਾਂ ਤੇ ਲਾਉਂਦੇ ਤੇ ਅਸੀਂ ਔਖੇ ਹੁੰਦੇ, ਉਹ ਮੱਧ ਵਰਗ ਦਾ ਮੇਰੇ ਖਿਆਲ ਅੰਜਾਮ ਇਹਨਾਂ ਚੀਜ਼ਾਂ ਕਰਕੇ ਔਖਾ ਆ ਥੋੜ੍ਹਾ ਜਿਹਾ। ਦੇਖੋ, ਮੱਧ ਵਰਗ ਦਾ ਜਿਹੜਾ ਤੁਸੀਂ ਕਿਹਾ ਵੀ ਦੋਨੇ ਪਾਸੇ ਪੈ ਰਿਹਾ, ਅਸਲ ਦੇ ਵਿੱਚ ਉਹਦੇ ਇੱਕ ਪਾਸੇ ਪੈ ਰਿਹਾ ਗਰੀਬੀ ਵਾਲੇ ਪਾਸੇ ਜੀ। ਅਮੀਰ ਹੋਣਾ ਤਾਂ ਉਹਦੇ ਲਈ ਇੱਕ ਖੁਆਬ ਬਣ ਗਿਆ, ਸਿਰ ਦੂਜੇ ਬੰਨੇ ਦੇਣ ਦੀ ਕੋਸ਼ਿਸ਼। ਤੇ ਕਾਰਨ ਉਹਦਾ ਇਹ ਹੋਇਆ ਕਿਉਂਕਿ ਜਿਹੜੇ ਅਮੀਰ ਲੋਕ ਆ, ਦੇਖੋ ਪੈਸੇ ਦੇ ਨਾਲ ਅੱਜ ਦੇ ਜ਼ਮਾਨੇ ਦੇ ਵਿੱਚ ਪੈਸਾ ਖਿੱਚਿਆ ਜਾਂਦਾ, ਬੜਾ ਮਟੀਰੀਅਲਿਸਟਿਕ ਹੋ ਗਿਆ। ਖਾਸ ਤੌਰ ਤੇ ਆਮਦਨ ਵਧਣੀ ਬੜੀ ਜ਼ਰੂਰੀ ਆ। ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਆ, ਪਰ ਉਸ ਆਧਾਰ ਦੇ ਉੱਤੇ ਤੁਸੀਂ ਜਿਹੜੀ ਆਮਦਨ ਆ ਉਹ ਨਹੀਂ ਵੱਧ ਰਹੀ। ਹੁਣ NRIs ਦੇ ਲਈ ਵੀ ਔਖਾ ਹੋ ਗਿਆ। NRIs ਨੇ ਵੀ ਇਹ ਨੋਟ ਕੀਤੀ ਹੋਣੀ ਆ ਗੱਲ ਵੀ ਇਹਨਾਂ ਦੀਆਂ ਇੱਥੇ ਦੀਆਂ ਇਨਕਮ ਉਨੀਆਂ ਕੀ ਆ, ਜਦ ਕਿ ਇੰਡੀਆ ਦੇ ਵਿੱਚ ਜੇ ਅਸੀਂ ਪਿਛਲੇ 10 ਸਾਲਾਂ ਦਾ ਦੇਖੀਏ ਤੇ ਬਹੁਤ ਵੱਡਾ ਪਾੜਾ, ਜਾਨੀ ਡਬਲ ਕਹਿ ਲਓ ਕਿ ਮਹਿੰਗਾਈ ਵੱਧ ਚੁੱਕੀ ਆ। ਇਸ ਕਰਕੇ ਇਹ ਜਿਹੜਾ ਪਾੜਾ ਜਦੋਂ ਵੱਧਦਾ ਆ, ਉਹਦੇ ਵਿੱਚ ਗਰੀਬ ਤੇ ਅਮੀਰ ਦਾ ਪਾੜਾ ਜਿਹੜਾ ਆ ਉਹ ਵਧਣਾ ਬਹੁਤ ਹੋ ਜਾਂਦਾ। ਖਾਸ ਤੌਰ ਤੇ ਅੰਬਾਨੀ, ਅਡਾਨੀ ਵਰਗੇ ਜਿਹੜੇ ਲੋਕ ਨੇ,
ਟਾਟਾ ਬਿਰਲਾ ਵਰਗੇ ਜਿਹੜੇ ਲੋਕ ਨੇ ਉਹ ਭਾਰਤ ਦਾ ਸਰਮਾਇਆ ਆਪਣੇ ਹੱਥਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤਾ ਹੋਇਆ, ਖਾਸ ਤੌਰ ਤੇ ਜਿਹੜੇ ਕਾਨੂੰਨ ਵੀ ਬਣਾਏ ਜਾਂਦੇ ਆ ਇਹਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਬਣਾਏ ਜਾਂਦੇ ਆ, ਤੇ ਉਦੋਂ ਫਿਰ ਔਖਾ ਹੋ ਜਾਂਦਾ ਕਿ ਗਰੀਬ ਬੰਦਾ ਜਾਊਗਾ ਕਿੱਦਾਂ। ਬਿਲਕੁਲ, ਜਦੋਂ ਇਦਾਂ ਦੀਆਂ ਰਿਪੋਰਟਾਂ ਆਉਂਦੀਆਂ ਤਾਂ ਕਿਤੇ ਨਾ ਕਿਤੇ ਸਾਡੇ ਦੇਸ਼ ਦੀ ਜਿਹੜੀ ਤਸਵੀਰ ਹੈ ਉਹ ਬੜੀ ਸਾਫ਼ ਕਰਦੀਆਂ, ਤੇ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਪਾੜੇ ਦੀ ਗੱਲ ਹੋ ਰਹੀ ਹੈ ਇਹਨੂੰ ਘਟਾਇਆ ਕਿੱਦਾਂ ਜਾਵੇ, ਕਿਸ ਤਰੀਕੇ ਨਾਲ ਗਰੀਬ ਜਾਂ ਮੱਧ ਵਰਗ ਨੂੰ ਉੱਤੇ ਚੁੱਕ ਕੇ ਤੇ ਅਮੀਰ ਦੇ ਖੈਰ ਬਰਾਬਰ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਹਦੇ ਕੋਲ ਜ਼ਰੂਰ ਕੀਤਾ ਜਾਵੇ। ਦਲਜੀਤ ਜੀ, ਅੱਗੇ ਹੋਰ ਵੀ ਭਾਰਤ ਦੀਆਂ ਜਾਂ ਆਪਣੇ ਪੰਜਾਬ ਦੀਆਂ ਖਬਰਾਂ ਵੱਲ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਮੋੜਾ ਨਾ ਇੰਟਰਨੈਸ਼ਨਲ ਪਾਸੇ ਵੱਲ ਕੱਟਣਾ ਚਾਹੁੰਦਾ, ਕਿਉਂਕਿ ਕੁਝ ਖਬਰਾਂ ਹੁੰਦੀਆਂ ਜਿਹੜੀਆਂ ਸਾਡੀਆਂ ਕਿਤੇ ਨਾ ਕਿਤੇ ਨਜ਼ਰ ਤੋਂ ਪਰੇ ਰਹਿ ਜਾਂਦੀਆਂ, ਸਾਡਾ ਮੀਡੀਆ ਵੀ ਉਹਨਾਂ ਬਾਰੇ ਗੱਲ ਨਹੀਂ ਕਰਦਾ। ਮੈਂ ਚਾਹੁੰਦਾ ਆਪਾਂ ਉਹਨਾਂ ਬਾਰੇ ਗੱਲ ਜ਼ਰੂਰ ਕਰੀਏ। ਪਹਿਲਾਂ ਤਾਂ ਬੀਜਿੰਗ ਦੇ ਵਿੱਚ ਜਿਹੜੀਆਂ ਵਿੰਟਰ ਓਲੰਪਿਕਸ ਹੋਣ ਜਾ ਰਹੀਆਂ 2022 ਦੇ ਵਿੱਚ ਹੋਣ ਜਾ ਰਹੀਆਂ, ਉਹਦੇ ਵਿੱਚ ਅਮਰੀਕਾ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਕਿ ਅਸੀਂ ਉਹਦੇ ਵਿੱਚ ਹਿੱਸਾ ਨਹੀਂ ਲਵਾਂਗੇ, ਪਰ ਭਾਰਤ ਦਾ ਉਹਦੇ ਵਿੱਚ ਜਾਣਾ ਉਹਨੂੰ ਇੱਕ ਬੜਾ ਹੈਰਾਨੀ ਦੇ ਤਰੀਕੇ ਨਾਲ ਲਿਆ ਜਾ ਰਿਹਾ ਉਹ ਫੈਸਲਾ। ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜਾ ਹੈਰਾਨੀਜਨਕ ਇਹ ਹੈਗਾ ਕਿਉਂਕਿ ਜਿਹੜੀਆਂ ਵਿੰਟਰ ਓਲੰਪਿਕਸ 2022 ਦੇ ਵਿੱਚ ਚਾਈਨਾ ਦੇ ਵਿੱਚ ਹੋਣੀਆਂ ਤੇ ਚਾਈਨਾ ਨੇ ਸਾਰੇ ਦੇਸ਼ਾਂ ਨੂੰ ਇਨਵੀਟੇਸ਼ਨ ਜਿਹੜਾ ਆ ਉਹ ਵੀ ਦਿੱਤਾ ਆ ਜੀ, ਪਰ ਨਾਲ ਦੀ ਨਾਲ ਦੇਖੋ ਇੱਕ ਤਾਂ ਖਿਡਾਰੀ ਖੇਡਣ ਜਾਂਦੇ ਆ, ਉਹਦੇ ਨਾਲ ਅਧਿਕਾਰੀਆਂ ਦਾ ਇੱਕ ਦਲ ਵੀ ਜਾਂਦਾ। ਉਹ ਅਧਿਕਾਰੀ ਜਿਹੜੇ ਉੱਥੇ ਜਾਂਦੇ ਆ ਉਹ ਫਿਰ ਉੱਥੇ ਗੱਲਾਂ ਬਾਤਾਂ ਹੁੰਦੀਆਂ, ਸਮਝੌਤੇ ਹੁੰਦੇ ਆ ਇੱਕ ਦੂਜੇ ਦੇ ਨਾਲ। ਦੇਖੋ, ਖੇਡਾਂ ਜਿਹੜੀਆਂ ਹੁੰਦੀਆਂ ਇਹ ਬੜਾ ਇੱਕ ਕਹਿ ਲਓ ਕਿ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਉਂਦੀਆਂ। ਇਕੱਲੇ ਇਹ ਮੈਡਲ ਜਿੱਤਣ ਤੱਕ ਇਹ ਸੀਮਤ ਨਹੀਂ ਹੁੰਦੀਆਂ, ਇਹ ਤੋਂ ਇਲਾਵਾ ਜਿਹੜੇ ਸਾਡੇ ਉੱਥੇ ਬਹੁਤ ਸਾਰੇ ਰਣਨੀਤਿਕ ਭਾਈਵਾਲ ਬਣ ਜਾਂਦੇ ਆ, ਵਪਾਰਕ ਸਮਝੌਤੇ ਹੋ ਜਾਂਦੇ ਆ, ਬਹੁਤ ਸਾਰੀਆਂ ਇਹ ਚੀਜ਼ਾਂ ਇੱਥੇ ਹੋ ਜਾਂਦੀਆਂ ਜੀ। ਅਮਰੀਕਾ ਨੇ ਇਹ ਕਿਹਾ ਆ ਸ਼ਿਨਜਿਆਂਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੁਸਲਮਾਨਾਂ ਦੇ ਉੱਤੇ ਅਤਿਆਚਾਰ ਹੋ ਰਿਹਾ, ਹਿਊਮਨ ਰਾਈਟਸ ਦੀ ਇੰਨੀ ਜ਼ਿਆਦਾ ਉਲੰਘਣਾ ਹੋ ਰਹੀ ਆ ਵੀ ਅਸੀਂ ਇਹਨਾਂ ਦੇ ਵਿੱਚ ਖਿਡਾਰੀਆਂ ਬਾਰੇ ਤਾਂ ਉਹਨਾਂ ਨੇ ਅਜੇ ਨਿਰਣਾ ਨਹੀਂ ਲਿਆ, ਪਰ ਅਸੀਂ ਆਪਣੇ ਅਧਿਕਾਰੀ ਨਹੀਂ ਭੇਜਣੇ। ਇਹ ਇੱਕ ਚਾਈਨਾ ਦੇ ਲਈ ਬੜਾ ਇੱਕ ਸ਼ੌਕਿੰਗ ਸੀ, ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹਦੀ ਜਿਹੜੀ ਕੀਮਤ ਆ ਉਹ ਚੁਕਾਉਣੀ ਪੈਣੀ ਅਮਰੀਕਾ ਨੂੰ। ਕੀ ਕੀਮਤ ਚੁਕਾਉਣੀ ਇਹ ਹੁਣ ਪਤਾ ਨਹੀਂ ਕਿ ਕੀ ਕੀਮਤ ਚੁਕਾਉਣੀ ਆ। ਤੇ ਖਾਸ ਤੌਰ ਦੇ ਉੱਤੇ ਜਦੋਂ ਇੱਕ ਦਲ ਬਣ ਚੁੱਕਾ ਸੀ ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਭਾਰਤ ਜਿਹੜੇ ਕਿ ਦੱਖਣੀ ਚੀਨ ਸਾਗਰ ਦੇ ਵਿੱਚ ਕਾਫੀ ਇਕੱਠੇ ਹੋ ਕੇ ਕੰਮ ਕਰ ਰਹੇ ਆ, ਉਦੋਂ ਆਸ ਇਹ ਕੀਤੀ ਜਾ ਰਹੀ ਸੀ ਕਿ ਭਾਰਤ ਵੀ ਇਹਦਾ ਵਿਰੋਧ ਕਰੂਗਾ। ਪਰ ਭਾਰਤ ਨੇ ਨਵੰਬਰ ਮਹੀਨੇ ਦੇ ਵਿੱਚ ਰਸ਼ੀਆ, ਚਾਈਨਾ ਦੇ ਤੇ ਇੰਡੀਆ ਦੇ ਜਿਹੜੇ ਵਿਦੇਸ਼ ਮੰਤਰੀ ਆ ਇਕੱਠੇ ਹੋਏ, ਇਹਨਾਂ ਦੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਕਹਿ ਦਿੱਤਾ ਨਹੀਂ ਜੀ ਅਸੀਂ ਤਾਂ ਜਾਵਾਂਗੇ ਜੀ। ਇਹਦਾ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਭਰਮਾ ਸਵਾਗਤ ਹੋਇਆ ਕਿ ਭਾਰਤ ਨੇ ਏਡਾ ਵੱਡਾ ਡਿਸੀਜਨ ਲੈ ਲਿਆ, ਖਾਸ ਤੌਰ ਤੇ ਕਿਉਂਕਿ ਸ਼ਾਇਦ ਮੋਦੀ ਗਵਰਨਮੈਂਟ ਹੁਣ ਤੱਕ ਜਿੰਨੇ ਵੀ ਡਿਸੀਜਨ ਲੈਂਦੀ ਰਹੀ ਆ ਉਹ ਸ਼ਾਇਦ ਇੱਦਾਂ ਲੱਗਦਾ ਰਿਹਾ ਕਿ ਅੰਡਰ ਅਮਰੀਕਾ ਲੈਂਦੀ ਰਹੀ ਆ। ਜਿਹੜੀ ਗੋਟਨ ਲੇਪ ਦੀ ਨੀਤੀ ਅਸੀਂ ਨਹਿਰੂ ਦੇ ਜ਼ਮਾਨੇ ਤੋਂ ਦੇਖਦੇ ਆਏ ਸੀ ਕਿ ਅਸੀਂ ਕਿਸੇ ਪਾਸੇ ਵੀ ਹੈ ਨਹੀਂ, ਨਾ ਅਸੀਂ ਲੈਫਟ ਵਾਲੇ ਪਾਸੇ ਆ ਤੇ ਨਾ ਅਸੀਂ ਰਾਈਟ ਵਾਲੇ ਪਾਸੇ ਆ, ਅਸੀਂ ਤਾਂ ਵਿਚਕਾਰ ਚੱਲਾਂਗੇ ਜਿੱਥੋਂ ਸਾਨੂੰ ਫਾਇਦਾ ਮਿਲਦਾ। ਇਹ ਇਸ ਵੇਲੇ ਭਾਰਤ ਨੇ ਬਹੁਤ ਚਿਰਾਂ ਦੇ ਬਾਅਦ ਇਹ ਨੀਤੀ ਨੂੰ ਇੱਕ ਤਰ੍ਹਾਂ ਫੇਰ ਸਾਬਤ ਕੀਤਾ, ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਪ੍ਰੈਸ਼ਰ ਦੇ ਵਿੱਚ ਹਰ ਤਰੀਕੇ ਦੇ ਨਾਲ ਡਿਸੀਜਨ ਲਏ ਜਾ ਰਹੇ ਸੀ, ਉਹ ਸ਼ਾਇਦ ਉਹਨੂੰ ਵੀ ਇੱਕ ਜਵਾਬ ਆ। ਹੁਣ ਇਹ ਉਦੋਂ ਵੀ ਜ਼ਿਆਦਾ ਅਹਿਮੀਅਤ ਇਹ ਵੀ ਹੋ ਜਾਂਦੀ ਹੈ ਕਿ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਆ ਪੁਤਿਨ, ਉਹ ਵੀ ਕੱਲ ਆਏ ਸੀ ਇੰਡੀਆ, ਭਾਵੇਂ ਇੱਕ ਸੰਖੇਪ ਦੌਰਾ ਸੀ, ਸਿਰਫ 1 ਜਾਂ 2 ਦੇਸ਼ਾਂ ਦਾ ਦੌਰਾ ਕੀਤਾ ਇਸ ਸਾਲ ਦੇ ਵਿੱਚ, ਉਹਦੇ ਵਿੱਚ ਉਹ ਭਾਰਤ ਦੇ ਵਿੱਚ ਆਏ ਆ। ਇਹ ਵੀ ਇੱਕ ਸਾਬਤ ਹੋਇਆ ਕਿ ਭਾਵੇਂ ਅਮਰੀਕਾ ਦੇ ਨਾਲ ਸਾਡੀ ਬਹੁਤ ਜ਼ਿਆਦਾ ਭਾਈਵਾਲੀ ਆ, ਅਮਰੀਕਾ ਨੇ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਕਿੰਤੂ ਪ੍ਰੰਤੂ ਕੀਤਾ ਸੀ। ਖਾਸ ਤੌਰ ਦੇ ਉੱਤੇ ਜਿਹੜੀ ਇੱਕ ਮਿਜ਼ਾਈਲ ਅਸੀਂ ਐਂਟੀ ਮਿਜ਼ਾਈਲ ਸਿਸਟਮ ਜਿਹੜਾ 400 ਜਿਹਨੂੰ ਕਹਿੰਦੇ ਆ ਜੀ, ਉਹ ਰਸ਼ੀਆ ਦੀ ਬਹੁਤ ਜ਼ਿਆਦਾ ਮੰਨੀ ਜਾਂਦੀ ਕਾਰਗਰ, ਉਹਦਾ ਸਮਝੌਤਾ ਭਾਰਤ ਦੇ ਨਾਲ ਹੋ ਚੁੱਕਾ ਆ ਤੇ ਉਹ ਕੁਝ ਦਿਨਾਂ ਤੱਕ ਉਹ ਮਿਜ਼ਾਈਲ ਪਹੁੰਚਣ ਵਾਲੀ ਆ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਅਸਾਲਟ ਰਾਈਫਲਸ ਜਿਹੜੀਆਂ ਆ ਉਹਨਾਂ ਦੀ ਵੀ ਫੈਕਟਰੀ ਲੱਗਣ ਜਾ ਰਹੀ ਆ। ਇਹਦੇ ਸਮਝੌਤੇ ਜਿਹੜੇ ਆ ਪੁਤਨ ਸਾਹਿਬ ਕਰਕੇ ਗਏ ਆ ਕਿਉਂਕਿ ਕੁਝ ਖਟਾਸ ਦੇ ਵਿੱਚ ਇਹ ਸਮਝੌਤੇ ਪਏ ਹੋਏ ਸੀ। ਇਹ ਤੋਂ ਸਾਬਤ ਹੁੰਦਾ ਕਿ ਭਾਰਤ ਨੇ ਹੁਣ ਡਿਸੀਜਨ ਜਿਹੜੇ ਆ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਨਹੀਂ ਲੈਣੇ, ਜੇ ਤੋਂ ਸਾਨੂੰ ਫਾਇਦਾ ਮਿਲਦਾ ਆ ਉਧਰ ਨੂੰ ਅਸੀਂ ਜਾਵਾਂਗੇ ਜੀ। ਬਿਲਕੁਲ, ਇੱਥੇ ਗੁਰਇਕਬਾਲ ਬਰਾੜ ਹੁਣਾਂ ਦੀ ਟਿੱਪਣੀ ਆਈ, ਉਹ ਕਹਿੰਦੇ ਕਿ ਲੱਖੇ ਸਿਧਾਣੇ ਤੇ ਜਿਹੜਾ 307 ਦਾ ਪਰਚਾ ਹੋਇਆ ਉਹਦੇ ਬਾਰੇ ਗੱਲਬਾਤ ਜ਼ਰੂਰ ਕਰਿਓ। ਪਰ ਮੈਂ ਪੰਜਾਬ ਦੇ ਮੁੱਦਿਆਂ ਵੱਲ ਜਾਣ ਤੋਂ ਪਹਿਲਾਂ ਦਲਜੀਤ ਜੀ ਇੱਕ ਮੁੱਦਾ ਹੋ ਰਿਹਾ ਉਹਦੇ ਬਾਰੇ ਗੱਲ ਕਰਨੀ ਚਾਹੂੰਗਾ। ਜਿਹੜੇ ਨਾਗਾਲੈਂਡ ਦੇ ਵਿੱਚ ਫੌਜੀ ਕਾਰਵਾਈ ਹੋਈ ਹੈ ਜਿਹਦੇ ਵਿੱਚ 14 ਨਾਗਰਿਕ ਮਾਰੇ ਗਏ, ਉਸ ਤੋਂ ਬਾਅਦ ਜਿਹੜਾ ਨਾਗਾਲੈਂਡ ਦਾ ਮਾਹੌਲ ਹੈ ਉਹ ਬਹੁਤ ਜ਼ਿਆਦਾ ਅਨਸੁਖਾਵਾਂ ਬਣਿਆ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ, ਜਿੱਦਾਂ ਅਸੀਂ ਕਿਹਾ ਕਿ ਅੱਜ ਦਾ ਜਿਹੜਾ ਪੰਜਾਬੀ ਮੀਡੀਆ ਵੀ ਅਸੀਂ ਜੇ ਦੇਖ ਲਈਏ, ਸਾਡਾ ਜਿਹੜਾ ਕਿਰਦਾਰ ਆ ਉਹ ਸਿਰਫ ਇੱਕ ਪੰਜਾਬੀਅਤ ਦੇ ਆਲੇ ਦੁਆਲੇ ਘੁੰਮਦਾ, ਜਦ ਕਿ ਅਸੀਂ ਦੇਸ਼ ਦੇ ਤੌਰ ਦੇ ਉੱਤੇ ਇਕੱਠੇ ਨਹੀਂ ਹੁੰਦੇ ਜੀ। ਅਸੀਂ ਉੱਥੇ ਦੀਆਂ ਗੱਲਾਂ ਅਸੀਂ ਲੋਕਲ ਕਰਦੇ ਹਾਂ। ਨਾਗਾਲੈਂਡ ਦੇ ਵਿੱਚ ਜਿਹੜਾ ਭਾਰਤੀ ਫੌਜੀਆਂ ਨੇ ਐਡਾ ਕਤਲੇਆਮ ਕਰ ਦਿੱਤਾ ਜੀ, ਇਹਦੀ ਜਿੰਨੀ ਨਿੰਦਾ ਹੋਣੀ ਚਾਹੀਦੀ ਆ ਉਹ ਘੱਟ ਆ। ਬਿਲਕੁਲ, ਖਾਸ ਤੌਰ ਦੇ ਉੱਤੇ ਸਾਡਾ ਵੀ ਇਹ ਫਰਜ਼ ਬਣਦਾ ਵੀ ਇਹਦੇ ਖਿਲਾਫ, ਤਾਂ ਕਿ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਹੋਣ। ਪਹਿਲਾਂ ਵੀ ਇਦਾਂ ਦੀਆਂ ਹੁੰਦੀਆਂ ਰਹੀਆਂ, ਅਸੀਂ ਕਿਉਂ ਇਹ ਗੱਲ ਕਰਦੇ ਹਾਂ ਕਿ ਸਾਡੇ ਨਾਲ ਇਹ ਗੱਲਾਂ ਵਾਪਰਦੀਆਂ ਰਹੀਆਂ ਜੀ।
1992 ਤੱਕ 1984 ਤੋਂ ਲੈ ਲਓ ਕਿ ਕਿੱਡਾ ਦੁਖਾਂਤ ਪੰਜਾਬ ਨੇ ਹੰਢਾਇਆ ਆ। ਉਹਦੇ ਵਿੱਚ ਇਹੀ ਸੀ ਕਿ ਸੈਂਟਰ ਫੋਰਸ ਚਾਹੇ ਉਹ CRPF ਹੋਵੇ, ਚਾਹੇ ਬਾਰਡਰ ਸਿਕਿਉਰਿਟੀ ਫੋਰਸ ਹੋਣ ਜਾਂ ਅਰਧ ਸੈਨਿਕ ਬਲ ਹੋਰ ਲਾ ਲਈਏ, ਉਹਨਾਂ ਨੇ ਆਪਣੇ ਚੰਮਦੀਆਂ ਚਲਾਈਆਂ। ਖਾਸ ਤੌਰ ਦੇ ਉੱਤੇ ਐਫਸਾ ਵਰਗੇ ਜਿਹੜੇ ਕਾਨੂੰਨ ਆ ਜਿਹੜੇ ਕਿ ਭਾਰਤੀ ਫੌਜਾਂ ਨੂੰ ਜ਼ਿਆਦਾ ਅਧਿਕਾਰ ਦਿੰਦੇ ਆ। ਇਹ ਇੱਕ ਮੌਨ ਜ਼ਿਲ੍ਹਾ ਹੈ ਜੀ ਨਾਗਾਲੈਂਡ ਦੇ ਵਿੱਚ। ਉਸ ਜ਼ਿਲ੍ਹੇ ਦੇ ਵਿੱਚ ਇੱਕ ਮਜ਼ਦੂਰ ਟਰੱਕ ਉਹਦੇ ਵਿੱਚ ਆ ਰਹੇ ਸੀ ਮਜ਼ਦੂਰ, ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਭਾਰਤੀ ਫੌਜੀਆਂ ਨੇ। ਉਸ ਤੋਂ ਬਾਅਦ 6 ਜਿਹੜੇ ਫੌਜੀ ਆ ਉਹ ਉੱਥੇ 6 ਮਜ਼ਦੂਰ ਆ, ਉਹਨਾਂ ਦੀ ਉੱਥੇ ਥਾਂ ਦੇ ਉੱਤੇ ਮੌਤ ਹੋ ਗਈ। 2 ਜਿਹੜੇ ਆ ਹਸਪੀਟਲ ਦੇ ਵਿੱਚ ਲੈ ਕੇ ਜਾ ਰਹੇ ਸੀ। ਜਦੋਂ ਇਹਨਾਂ ਨੇ ਦੇਖਿਆ, ਵੈਸੇ ਕਿਹਾ ਤਾਂ ਇਹ ਜਾ ਰਿਹਾ ਕਿ ਜੀ ਇਨਫੋਰਮੇਸ਼ਨ ਮਿਲੀ ਸੀ, ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਇਹਨਾਂ ਨੇ ਆਪਰੇਸ਼ਨ ਕੀਤਾ, ਪਰ ਉਹ ਆਪਰੇਸ਼ਨ ਜਿਹੜੀ ਇਨਫੋਰਮੇਸ਼ਨ ਸੀ ਇਹ ਤੋਂ ਵੀ ਸਿੱਧ ਹੁੰਦਾ ਕਿ ਸਾਡੀ ਇਨਫੋਰਮੇਸ਼ਨ ਅਜੇ ਵੀ ਕਿੱਡੀ ਕਮਜ਼ੋਰ ਆ ਅੱਜ ਦੇ ਜ਼ਮਾਨੇ ਦੇ ਵਿੱਚ। ਜਦੋਂ ਇਹਨਾਂ ਨੇ ਦੇਖਿਆ ਕਿ ਇਹ ਤਾਂ ਆਮ ਲੋਕ ਨੇ, ਇਹ ਤਾਂ ਮਜ਼ਦੂਰ ਲੋਕ ਨੇ, ਇਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਆਪਣੇ ਟਰੱਕ ਦੇ ਵਿੱਚ ਲੱਦਣੀਆਂ ਸ਼ੁਰੂ ਕਰ ਦਿੱਤੀਆਂ। ਉਹ ਜਦੋਂ ਨਾਲ ਦੇ ਪਿੰਡਾਂ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਲਾਸ਼ਾਂ ਲੈ ਕੇ ਜਾ ਰਹੇ ਆ, ਤੇ ਉਹਨਾਂ ਨੇ ਵਿਰੋਧ ਕੀਤਾ ਤੇ ਇਹਨਾਂ ਦੇ ਉੱਤੇ ਹਮਲਾ ਕੀਤਾ। ਫੌਜ ਨੂੰ ਫੇਰ ਗੋਲੀ ਚਲਾਉਣੀ ਪਈ, ਚਾਹੇ ਆਪਣੇ ਬਚਾਅ ਵਿੱਚ ਰੱਖ ਲਓ, ਚਾਹੇ ਕਿਸੇ ਤਰੀਕੇ ਦੇ ਨਾਲ ਵੀ ਰੱਖ ਲਓ। ਉੱਥੇ ਇੱਕ ਫੌਜੀ ਮਾਰਿਆ ਗਿਆ ਤੇ ਬਾਕੀ ਜਿਹੜੇ 7 ਹੋਰ ਸੀਗੇ ਨਾਗਰਿਕ ਉਹ ਵੀ ਮਾਰੇ ਗਏ ਤੇ 14 ਦੇ ਕਰੀਬ ਉੱਥੇ ਜਾਨਾਂ ਗਈਆਂ। ਉਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਇਹਦੀ ਗੱਲ ਉੱਤੇ ਚੱਲ ਰਹੀ ਆ ਕਿ ਭਾਰਤੀ ਫੌਜੀਆਂ ਨੇ ਕਿੱਦਾਂ ਕੀਤਾ। ਖਾਸ ਤੌਰ ਦੇ ਉੱਤੇ ਨਾਗਾਲੈਂਡ ਵਿੱਚ ਇਹ ਕਿਉਂ ਕਰਨਾ ਪਿਆ, ਜਦ ਕਿ ਪ੍ਰਾਈਮ ਮਿਨਿਸਟਰ ਇਹ ਕਹਿੰਦੇ ਪਏ ਆ ਕਿ ਭਾਰਤ ਦੇ ਵਿੱਚ ਹੁਣ ਕੋਈ ਵੀ ਇਦਾਂ ਦਾ ਅੱਤਵਾਦੀ ਸਮੂਹ ਨਹੀਂ ਹੈਗਾ, ਚਾਹੇ ਉਹ ਨਕਸਲਬਾੜੀ ਹੈ ਜਾਂ ਕਿੱਦਾਂ ਵੀ ਆ, ਜਿਹੜੇ ਕਿ ਏਡੇ ਜ਼ਿਆਦਾ ਹੋ ਜਾਣ ਕਿ ਸਾਨੂੰ ਅਫਸਾ ਵਰਗੇ ਕਾਨੂੰਨ ਜਿਹੜੇ ਆ ਉਹ ਹੁਣ ਉਹਨਾਂ ਦੀ ਜ਼ਰੂਰਤ ਨਹੀਂ। ਇਹਨਾਂ ਉੱਤੇ ਗੱਲ ਚੱਲ ਰਹੀ ਆ, ਪਰ ਫੇਰ ਵੀ ਉਹ ਕਾਨੂੰਨ ਜਿਹੜੇ ਆ ਵਾਪਸ ਨਹੀਂ ਲਏ ਜਾ ਰਹੇ। ਤੇ ਨਾਗਾਲੈਂਡ ਇਹ ਦੇਖੋ 1950 ਤੋਂ ਇੱਕ ਸੰਘਰਸ਼ ਚੱਲ ਰਿਹਾ, ਉਹ ਵੀ ਆਪਣੀ ਇੱਕ ਵੱਖਰੀ ਜ਼ਮੀਨ ਮੰਗ ਰਹੇ, ਆਪਣਾ ਇੱਕ ਵੱਖਰਾ ਰਾਜ ਮੰਗ ਰਿਹਾ 1950 ਤੋਂ। ਭਾਵੇਂ 1975 ਦੇ ਵਿੱਚ ਸਮਝੌਤਾ ਹੋ ਗਿਆ ਸੀ। ਉਹਨਾਂ ਦੀ ਮੰਗ ਇਹ ਆ ਕਿ ਅਸਾਮ ਦਾ ਕੁਛ ਹਿੱਸਾ, ਕੁਛ ਮਨੀਪੁਰ ਦਾ ਹਿੱਸਾ, ਕੁਛ ਬਰਮਾ ਦਾ ਹਿੱਸਾ, ਉਹਦੇ ਸਾਨੂੰ ਮਿਲਾ ਕੇ ਸਾਨੂੰ ਨਾਗਾਲੈਂਡ, ਸਾਡੇ ਨਾਗਾ ਲੋਕਾਂ ਦਾ ਇੱਕ ਦਿੱਤਾ ਜਾਵੇ। 1975 ਦੇ ਵਿੱਚ ਇੱਕ ਜਿਹੜਾ ਧਿਰਿਆ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਸਹਿਮਤੀ ਪ੍ਰਗਟਾਤੀ ਸੀ। 2015 ਦੇ ਵਿੱਚ ਇੱਕ ਹੋਰ ਸਹਿਮਤੀ ਬਣੀ, ਉਹਦੇ ਵਿੱਚ ਜਿਹੜਾ ਮੇਨ ਸੀਗਾ ਨੈਸ਼ਨਲ ਕੌਂਸਲ ਆਫ ਨਾਗਾਲੈਂਡ ਦੀ ਜਿਹੜੀ ਉੱਥੇ ਇੱਕ ਬਣੀ ਹੋਈ ਸੀ, ਉਹਦੇ ਮੇਨ ਧਿਰ ਜਿਹੜੀ ਇੱਧਰ ਆ ਗਈ ਸੀ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਉਹ ਗੱਲ ਅਜੇ ਚੱਲ ਰਹੀ ਆ ਕਿਉਂਕਿ ਉਹਦੇ ਵਿੱਚ ਇਹ ਮੰਗ ਜੰਮੂ ਕਸ਼ਮੀਰ ਵਾਲੀ 370 ਧਾਰਾ ਵਾਲੀ ਆ। ਉਹ ਕਹਿੰਦੇ ਆ ਵੀ ਸਾਨੂੰ ਸੰਵਿਧਾਨ ਵੀ ਸਾਡਾ ਆਪਣਾ ਦਿਓ ਤੇ ਨਾਲ ਦੀ ਨਾਲ ਸਾਡਾ ਆਪਣਾ ਝੰਡਾ ਵੀ ਹੋਏਗਾ। ਇਹਦੇ ਉੱਤੇ ਭਾਰਤ ਸਰਕਾਰ ਸਹਿਮਤੀ ਨਹੀਂ ਪ੍ਰਗਟਾ ਰਹੀ। ਹੁਣ ਉਹ ਜਿਹੜੇ ਦੂਜੇ ਗਰੁੱਪ ਵਾਲੇ ਜਿਹੜੇ ਟੁੱਟੇ ਦੇ ਵਿੱਚੋਂ ਅਗਲਾ ਜਿਹੜਾ ਗਰੁੱਪ ਆ ਉਹਨੂੰ ਹੁਣ ਭਾਰਤੀ ਫੌਜੀ ਲੱਭ ਰਹੇ ਆ, ਉਹ ਹਮਲਾ ਵੀ ਕਰਦੇ ਆ। ਪਿੱਛੇ ਜਿਹੇ ਅਸਮ ਰਾਈਫਲਸ ਦੇ ਜਿਹੜੇ ਇੱਕ ਕਮਾਂਡਰ ਸੀ, ਉਹਨਾਂ ਦਾ ਨਾਲ ਉਹਨਾਂ ਦੀ ਪਤਨੀ ਸੀ ਤੇ ਨਾਲ ਇੱਕ ਨਾਬਾਲਗ ਬੱਚਾ ਸੀ ਤੇ 4 ਫੌਜੀ ਸੀ, ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇਹਨਾਂ ਅੱਤਵਾਦੀਆਂ ਦੇ ਦੁਆਰਾ ਤੇ ਉਹਦੇ ਵਿੱਚ ਉਹਨਾਂ ਦੀਆਂ ਜਾਨਾਂ ਗਈਆਂ। ਤੇ ਕਿਹਾ ਇਹ ਜਾ ਰਿਹਾ ਆ ਵੀ ਜਿਹੜਾ ਭਾਰਤੀ ਫੌਜੀਆਂ ਨੇ ਹਮਲਾ ਕੀਤਾ ਅਸਲ ਵਿੱਚ ਉਹਦੇ ਵਿਰੋਧ ਦੇ ਵਿੱਚੇ ਕੀਤਾ। ਉਹ ਇੰਨੇ ਜ਼ਿਆਦਾ ਭਾਵਕ ਹੋ ਗਏ ਜਾਂ ਇੰਨਾ ਕਹਿ ਲਓ ਗੁੱਸਾ ਸੀ ਉਹਨਾਂ ਨੂੰ ਕਿ ਆਮ ਲੋਕਾਂ ਦੇ ਉੱਤੇ ਹੀ ਜਿਹੜਾ ਆ ਉਹਨਾਂ ਨੇ ਜ਼ੁਲਮ ਕਰਨਾ ਸ਼ੁਰੂ ਕੀਤਾ। ਵੈਸੇ ਅਮਿਤ ਸ਼ਾਹ ਹੋਣਾ ਨੇ, ਆਪਣੇ ਗ੍ਰਹਿ ਮੰਤਰੀ ਹੋਣਾ ਨੇ ਇਹ ਕਿਹਾ ਵੀ ਅਸੀਂ ਬੜੀ ਚਿੰਤਾ ਦੇ ਵਿੱਚ ਇਸ ਚੀਜ਼ ਦੇ ਗੰਭੀਰ ਸਥਿਤੀ ਆ ਤੇ ਨਾਲ ਦੀ ਨਾਲ ਅਸੀਂ ਇਹਦੇ ਉੱਤੇ ਵਿਚਾਰ ਹੋਰ ਵੀ ਗੱਲ ਕਰਾਂਗੇ ਤੇ ਕਰਨੀ ਵੀ ਚਾਹੀਦੀ ਹੈ। ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਦਲਜੀਤ ਜੀ ਕਿਹਾ ਕਿ ਸਾਨੂੰ ਜੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਪੁਲਿਸ ਵੱਲੋਂ ਇੱਕ ਵਿਅਕਤੀ ਦੀ ਜਾਨ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹਦੇ ਧੌਣ ਤੇ ਗੋਡਾ ਰੱਖਿਆ ਗਿਆ ਤੇ ਉਹਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਅੰਦੋਲਨ ਪੂਰੇ ਅਮਰੀਕਾ ਦੇ ਵਿੱਚ ਚੱਲਿਆ। ਇਸੇ ਤਰੀਕੇ ਨਾਲ ਜੇਕਰ ਆਪਣੇ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਤੇ ਕੋਈ ਮਨੁੱਖਤਾ ਦਾ ਘਾਣ ਹੁੰਦਾ ਜਾਂ ਇੱਕ ਵੀ ਬੇਕਸੂਰ ਜਾਨ ਜਾਂਦੀ ਆ ਤਾਂ ਐਜ਼ ਅ ਮਨੁੱਖ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਤੇ ਉਹਦੀ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਇਸੇ ਕਰਕੇ ਦੇਖੋ ਇਦਾਂ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਇਹੀ ਕਾਰਨ ਹੋ ਜਾਂਦਾ ਜਦੋਂ ਹੁਣ BSF ਦਾ ਇਹ ਕਿਹਾ ਗਿਆ ਕਿ 50 ਕਿਲੋਮੀਟਰ ਤੱਕ ਅੰਦਰ ਤੱਕ ਦਾਇਰਾ ਵਧਾ ਦਿੱਤਾ ਜਾਵੇ। ਉਹਦੇ ਵਿੱਚ ਦੇਖੋ ਗੱਲ ਇਹ ਆ ਵੀ ਸਾਡੀ ਆ ਫੌਜ, ਸਾਡੇ ਹੀ ਬੰਦੇ ਆ, ਵੈਸੇ ਤਾਂ ਕੋਈ ਗੱਲ ਨਹੀਂ ਹੈਗੀ ਇਦਾਂ ਦੀ। ਜੇ ਆ ਵੀ ਜਾਂਦੇ 50 ਕਿਲੋਮੀਟਰ ਤੱਕ ਤਾਂ ਕਿਹੜੀ ਗੱਲ ਆ। ਇੱਕ ਧੈਰੇ ਇਹ ਰੌਲਾ ਇੱਥੇ ਇਹ ਆ ਕਿ ਉੱਪਰੋਂ ਕੋਈ ਆਰਡਰ ਆ ਜਾਂਦਾ ਜਾਂ ਇਦਾਂ ਦੀ ਕੋਈ ਚੀਜ਼ ਆ ਜਾਂਦੀ ਆ, ਇਹਨਾਂ ਨੇ ਦੇਖਣਾ ਨਹੀਂ। ਇਹਨਾਂ ਨੇ ਉਹ ਅਫਸਾ ਵਰਗੇ ਜਿਹੜੇ ਕਾਨੂੰਨ ਆ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਹੁਣ ਭਾਵੇਂ ਕਿ ਉੱਥੇ ਨਾਗਾਲੈਂਡ ਦੇ ਵਿੱਚ ਇਹਨਾਂ ਦੇ ਉੱਤੇ FIR ਦਰਜ ਹੋ ਚੁੱਕੀ ਆ, ਪਰ ਫਿਰ ਵੀ ਉੱਥੇ ਸੋਚਣ ਵਾਲੀ ਗੱਲ ਹੋ ਜਾਂਦੀ ਆ ਕਿ ਜਦੋਂ ਅਸੀਂ ਇੰਟਰਨਲ ਜਿਹੜੇ ਮੈਟਰ ਇਸੇ ਕਰਕੇ ਇਹਨਾਂ ਨੂੰ ਬਾਹਰਲੇ ਮੈਟਰ ਦੇ ਵਿੱਚ ਤਾਂ ਅਸੀਂ ਜ਼ਰੂਰ ਇਨਵੋਲਵ ਕਰੀਦਾ। ਜਦੋਂ ਇੰਟਰਨਲ ਮੈਟਰਸ ਆ ਉਹਨੂੰ ਜਿਹੜੀ ਪੁਲਿਸ ਆ ਉਹਦੇ ਦੁਆਰਾ ਨਜਿੱਠਣਾ ਤੇ ਉੱਥੇ ਦੀ ਜਿਹੜੀ ਸਰਕਾਰ, ਉੱਥੇ ਦੀ ਲੋਕਲ ਗਵਰਨਮੈਂਟ ਆ, ਖਾਸ ਤੌਰ ਦੇ ਉੱਤੇ ਉੱਥੇ ਦੇ ਲੋਕਾਂ ਨੂੰ ਆਪਣੇ ਦੇ ਵਿੱਚ ਲੈਣਾ
ਆਪਣੀ ਚਿੰਤਾ ਜਾਂ ਵਿਅਕਤ ਕਰਨੀ, ਲੋਕਾਂ ਦੇ ਨਾਲ ਸਮਝੌਤਾ ਕਰਨਾ, ਲੋਕਾਂ ਨੂੰ ਕਹਿਣਾ, ਆਪਣਾਪਨ ਮਹਿਸੂਸ ਕਰਾਉਣਾ, ਬਿਲਕੁਲ ਇਹ ਬਹੁਤ ਜ਼ਰੂਰੀ ਹੈ। ਜਿੱਦਾਂ ਤੁਸੀਂ ਗੱਲ ਕੀਤੀ ਕਿ ਭਾਰਤ ਫੌਜ ਵੀ ਆਪਣੀ ਆ, ਉੱਥੇ ਜਿਹੜੇ ਕੰਮ ਜਾਂ ਫੌਜੀ ਉਹ ਸਾਡੇ ਵਿੱਚੋਂ ਹੀ ਗਏ ਆ, ਪਰ ਜਦੋਂ ਆਪਾਂ ਕੋਈ ਗੱਲਬਾਤ ਕਰਦੇ ਹਾਂ ਤਾਂ ਵਰਤਮਾਨ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਦਾ ਵੇਰਵਾ ਲੈ ਕੇ ਜਾਂ ਉਹਨਾਂ ਵੱਲ ਧਿਆਨ ਮਾਰ ਕੇ ਕੀਤਾ ਜਾਂਦਾ। ਜਿਸ ਤਰੀਕੇ ਦੀਆਂ ਇਦਾਂ ਦੀਆਂ ਘਟਨਾਵਾਂ ਭਾਰਤੀ ਫੌਜ ਨਾਲ ਜੁੜਦੀਆਂ, ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਜੁੜਦੀਆਂ ਆਈਆਂ, ਜਿਹਦੇ ਵਿੱਚ ਭਾਰਤੀ ਫੌਜ ਦੀ ਜਿਹੜੀ ਕਾਰਵਾਈ ਉਹ ਬਹੁਤ ਜਿਹੜੀ ਸ਼ੱਕੀ ਹੋ ਜਾਂਦੀ ਆ। ਹੁਣ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਉੱਥੇ ਵੀ ਵਿਰੋਧ ਸਿਰਫ ਕਰਨ ਦਾ ਕਾਰਨ ਇਹੀ ਹੈ ਕਿ ਜਿਸ ਤਰੀਕੇ ਨਾਲ ਭਾਰਤ ਦੀ ਜਿਹੜੀ ਫੌਜੀ ਕਾਰਵਾਈ ਆ ਕਈ ਵਾਰ ਬਹੁਤ ਜ਼ਿਆਦਾ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ, ਉਹ ਕਿਸੇ ਨੂੰ ਜਵਾਬਦੇਹੀ ਨਹੀਂ ਹੈਗੀ, ਤੇ ਇਸ ਕਰਕੇ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਇਸ ਚੀਜ਼ ਤੇ ਇਤਰਾਜ਼ ਜ਼ਰੂਰ ਜ਼ਾਹਰ ਕਰਦੀ ਹੈ। ਦੇਖੋ, ਨੋ ਡਾਊਟ ਕਿ ਭਾਰਤ ਦੀ ਬੜੀ ਇੱਕ ਅਨੁਸ਼ਾਸਨਬੱਧ ਫੌਜ ਆ, ਬਹੁਤ ਜ਼ਿਆਦਾ ਅਨੁਸ਼ਾਸਨ ਹੈ। ਜਿੱਥੇ ਸਾਡੇ ਗੁਆਂਢੀ ਮੁਲਕ ਦੇ ਵਿੱਚ ਦੇਖੋ ਵੀ ਕਿੰਨੇ ਤਖਤੇ ਹੁਣ ਤੱਕ ਫੌਜ ਨੇ ਪਲਟ ਕੇ ਰੱਖਦੇ, ਇਹ ਬੜੇ ਇੱਕ ਸੰਵਿਧਾਨਕ ਤੌਰ ਦੇ ਉੱਤੇ ਬੜੀ ਅਨੁਸ਼ਾਸਨਤ ਤੇ ਦੂਜੀ ਕਿ ਸਰਕਾਰ ਨੂੰ ਡੈਡੀਕੇਟਡ ਇਹ ਸਰਕਾਰ ਆ। ਨੋ ਡਾਊਟ ਕਿ ਕਦੀ ਵਾਰੀ ਇਦਾਂ ਦੇ ਡਿਸੀਜਨ ਆ ਜਾਂਦੇ ਆ, ਪਰ ਇਹਦਾ ਵਿਰੋਧ ਕਰਨ ਦਾ ਮਤਲਬ ਇਹੀ ਹੁੰਦਾ ਕਿ ਅੱਗੇ ਤੋਂ ਉਹਨੂੰ ਇਦਾਂ ਦੀ ਘਟਨਾ ਅੱਗੇ ਨਾ ਵਾਪਰੇ। ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਹੁਣ ਕੰਪੈਰੀਜ਼ਨ ਕਰਦੇ ਆ ਕਿ ਭਾਰਤੀ ਫੌਜ ਜੰਮੂ ਕਸ਼ਮੀਰ ਦੇ ਵਿੱਚ ਕੀ ਕਰਦੀ ਹੈ, ਬਹੁਤ ਸਾਰੀਆਂ ਇਦਾਂ ਦੀਆਂ ਰਿਪੋਰਟਸ ਆਉਂਦੀਆਂ, ਪਰ ਜੇ ਅਸੀਂ ਉਸੇ ਚੀਜ਼ ਦਾ ਅਸੀਂ ਕੰਪੈਰੀਜ਼ਨ ਕਰ ਲਈਏ ਕਿ ਪਾਕਿਸਤਾਨੀ ਬਲੋਚਿਸਤਾਨ ਦੇ ਵਿੱਚ ਕੀ ਕਰਦੀ ਹੈ, ਫਿਰ ਸਾਡਾ ਕੋਈ ਮੁਕਾਬਲਾ ਹੀ ਹੈ ਨਹੀਂ। ਪਰ ਫਿਰ ਵੀ ਅਸੀਂ ਇੱਥੇ ਜ਼ਰੂਰ ਕਹਿੰਦੇ ਆ ਕਿ ਸ਼ਾਂਤੀ ਵਾਲਾ ਜਿਹੜਾ ਪ੍ਰਤੀਕ, ਖਾਸ ਤੌਰ ਤੇ ਆਪਣੇ ਲੋਕਾਂ ਦੇ ਲਈ ਉੱਥੇ ਸ਼ਾਂਤੀਪੂਰਵਕ ਜਿਹੜੇ ਕੋਈ ਨਾ ਕੋਈ ਯਤਨ ਕਰਨੇ। ਬਿਲਕੁਲ, ਭਾਰਤ ਦਾ ਦਿਲਜੀਤ ਜੀ ਹਮੇਸ਼ਾ ਤੋਂ ਇਹ ਨਾਰਾ ਰਿਹਾ, ਜੈ ਜਵਾਨ ਜੈ ਕਿਸਾਨ। ਭਾਰਤ ਦੇ ਵਿੱਚ ਕਿਸਾਨ ਦੇ ਨਾਲ ਨਾਲ ਇੱਕ ਫੌਜੀ ਨੂੰ, ਇੱਕ ਜਵਾਨ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਜਾਂਦੀ। ਤਾਂ ਹੀ ਉਹ ਸਾਡੀਆਂ ਜਿਹੜੇ ਪੰਜਾਬ ਦੇ ਮਾਵਾਂ ਆ, ਸਾਡੇ ਬਾਪੂ ਆ, ਉਹ ਆਪਣੇ ਪੁੱਤਾਂ ਨੂੰ ਫੌਜ ਦੇ ਰਾਹ ਤੇ ਤੋਰਦੇ ਆ। ਸੋ ਅਸੀਂ ਜਿਹੜੀ ਫੌਜ ਆ ਉਹਦੇ ਤੇ ਉਂਗਲ ਨਹੀਂ ਚੁੱਕ ਰਹੇ, ਪਰ ਹਾਂ ਜੇ ਕਿਤੇ ਨਾ ਕਿਤੇ ਜਿਹੜੀ ਵਧੀਕੀ ਹੁੰਦੀ ਆ ਜਾਂ ਅਣਮਨੁੱਖੀ ਵਰਤਾਰਾ ਹੁੰਦਾ ਆ, ਉਹਦੀ ਗੱਲਬਾਤ ਕਰਨੀ ਜਾਂ ਉਹਦਾ ਵਿਰੋਧ ਕਰਨਾ ਸਾਡਾ ਫਰਜ਼ ਆ। ਤੇ ਇਹਦੇ ਨਾਲ ਨਾਲ ਦਿਲਜੀਤ ਜੀ ਜੇ ਹੁਣ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੈਂ ਸ਼ੁਰੂਆਤ ਗੋਰਖਵਾਲ ਬਰਾੜ ਹੁਣਾਂ ਤੋਂ ਹੀ ਕਰਨੀ ਚਾਹੂੰਗਾ। ਜਿੱਦਾਂ ਉਹਨਾਂ ਨੇ ਟਿੱਪਣੀ ਕੀਤੀ ਕਿ ਜਿਹੜਾ ਲੱਖੇ ਸਿਧਾਣੇ ਤੇ 307 ਦਾ ਪਰਚਾ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਅਜੇ ਤਫਤੀਸ਼ ਦੇ ਅਧੀਨ ਆ, ਇਹ ਬਹੁਤ ਜਲਦੀ ਹੋਊਗਾ ਕਿਉਂਕਿ ਸੋਨੀਆ ਮਾਨ ਸ਼ਾਇਦ ਉਹਨਾਂ ਦੀ ਗੱਲ ਕਰ ਰਹੇ ਆ ਕਿ ਉਹ ਗੀਤ ਦੇ ਉੱਤੇ ਜਿਹੜਾ ਇੱਕ ਗੋਲੀਆਂ ਚਲਾਉਣ ਦਾ ਫਾਇਰਿੰਗ ਹੋਈ ਆ ਤੇ ਉਹਦੇ ਕਿਉਂਕਿ ਇਹ ਜਾਨਲੇਵਾ ਹਮਲਾ ਹੋ ਸਕਦਾ ਸੀਗਾ, ਤੇ ਉਹ ਜਿੱਦਾਂ ਦਾ ਬਿਆਨ ਆਇਆ ਉਹਨੇ ਔਨ ਵੀ ਲਾਈਨ ਵੀ ਇੱਕ ਉਹਨਾਂ ਦਾ ਗੀਤ ਆਇਆ, ਤੱਤਾ ਤੱਤਾ ਸ਼ਾਇਦ ਨਾਮ ਹੈ ਉਹਨਾਂ ਦਾ, ਉਹਦੇ ਵਿੱਚ ਕੋਈ ਫੇਡਡ ਵੀਡੀਓਜ਼ ਵਰਤੀਆਂ ਗਈਆਂ ਜਿਹਦੇ ਉੱਤੇ ਕੁਝ ਲੋਕਾਂ ਨੂੰ ਇਤਰਾਜ਼ ਆ, ਤੇ ਉਹ ਕਹਿ ਰਹੀ ਆ ਕਿ ਕੁਝ ਬੰਦਿਆਂ ਨੇ ਉਹਨੂੰ ਫੋਨ ਵੀ ਕੀਤਾ। ਇਹਦੇ ਵਿੱਚ ਦੋ ਤਰ੍ਹਾਂ ਹੈਗੀਆਂ, ਤੇ ਹੁਣ ਇਹ ਲੱਖਾ ਸਿਧਾਣਾ ਨੇ ਵੈਸੇ ਡਿਕਲਾਈਨ ਕੀਤਾ ਕਿ ਮੇਰੀ ਇਹਦੇ ਵਿੱਚ ਇਨਵੋਲਵਮੈਂਟ ਨਹੀਂ, ਇਸ ਕਰਕੇ ਆਪਾਂ ਸਿੱਧਾ ਕਹਿ ਦਈਏ ਕਿ ਇਹਦੇ ਵਿੱਚ ਜੀ ਦੋਸ਼ੀ ਆ। ਉਹ ਤਾਂ ਆਪ ਕਹਿ ਰਿਹਾ ਕਿ ਮੈਂ ਦੋਸ਼ੀ ਨਹੀਂ, ਪਰ ਫੇਰ ਵੀ ਦੇਖੋ ਦੋਸ਼ੀ ਨੇ ਕਹਿਣਾ ਵੀ ਹੁੰਦਾ ਆ, ਉਹਨੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਹੁੰਦਾ। ਜੇ ਲੱਖਾ ਸਿਧਾਣਾ ਦੀ ਕੋਈ ਸ਼ਮੂਲੀਅਤ ਇਹਦੇ ਬਾਰੇ ਕੋਈ ਹੋਣਾ ਨਹੀਂ ਚਾਹੀਦਾ, ਉਹਦੀ ਜਾਂਚ ਜਿਹੜੀ ਆ ਉਹ ਹੋ ਜਾਣੀ ਚਾਹੀਦੀ ਆ। ਪਰ ਜਿਸ ਤਰੀਕੇ ਦੇ ਨਾਲ 307 ਦਾ ਜਿਹੜਾ ਮੁਕੱਦਮਾ ਦਰਜ ਕੀਤਾ, ਪੁਲਿਸ ਨੇ ਕਿਹੜੀ ਬਨਾਹ ਦੇ ਉੱਤੇ ਕੀਤਾ ਆ, ਤੇ ਪੁਲਿਸ ਜ਼ਿਆਦਾ ਜਵਾਬ ਜਿਹੜੀ ਆ ਦੇ ਸਕਦੀ ਆ, ਕਿਉਂਕਿ ਇਹਦੇ ਲਈ ਵੀਡੀਓ ਫੁਟੇਜ ਵੀ ਕੁਝ ਸਾਹਮਣੇ ਆਈਆਂ ਆ, ਸ਼ਾਇਦ ਉਹਦੇ ਆਧਾਰ ਦੇ ਉੱਤੇ ਕੋਈ ਸਿੱਟਾ ਜਿਹੜਾ ਆ ਕੱਢਿਆ ਜਾਵੇ। ਪਰ ਨਾਲ ਦੀ ਨਾਲ ਕਿਉਂਕਿ ਵੋਟਾਂ ਆ ਰਹੀਆਂ, 2022 ਦਾ ਮਾਮਲਾ, ਹੁਣ ਲੱਖਾ ਸਿਧਾਣਾ ਭਾਵੇਂ ਕਿ ਪਹਿਲਾਂ ਪੰਜਾਬੀ ਬੋਲੀ ਦੇ ਲਈ ਕਾਫੀ ਕੰਮ ਕਰਦਾ ਰਿਹਾ, ਤੇ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਮੋਹਲੇ ਚਿਹਰਿਆਂ ਦੇ ਵਿੱਚ ਰਿਹਾ, ਇਸ ਕਰਕੇ ਹੁਣ ਰਾਜਨੀਤੀ ਵਿੱਚ ਆਇਆ ਆ, ਤੇ ਹੋ ਸਕਦਾ ਕਿ ਉਹਨੂੰ ਇੱਕ ਸਾਜ਼ਿਸ਼ ਵੀ ਵਰਤੀ ਜਾਵੇ ਭਾਵੇਂ। ਪਰ ਫਿਰ ਵੀ ਇਹ ਕਹਿਣਾ ਕਿ ਇੱਕ ਸਮੇਂ ਤੋਂ ਪਹਿਲਾਂ ਦੀ ਗੱਲ ਆ, ਬਹੁਤ ਕੁਝ ਹੋ ਸਕਦਾ ਕਿਉਂਕਿ ਸਾਡੀ ਰਾਜਨੀਤੀ ਇੰਨੀ ਗੰਦਲੀ ਹੋ ਚੁੱਕੀ ਆ, ਇਹਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਮਿਲਾਵਟ ਕੀਤੀ ਜਾਂਦੀ ਆ। ਬਿਲਕੁਲ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ, ਜੇ ਆਪਾਂ ਪਿੱਛੇ ਵੱਲ ਧਿਆਨ ਮਾਰੀਏ ਤਾਂ ਪੰਜਾਬ ਦੀ ਸਿਆਸਤ 'ਚ ਬਹੁਤ ਕੁਝ ਹੁੰਦਾ ਆ, ਤੇ ਬਹੁਤ ਕੁਝ ਹੋਣ ਦਾ ਹਮੇਸ਼ਾ ਖਦਸ਼ਾ ਪੇਸ਼ ਕੀਤਾ ਜਾਂਦਾ। ਸੋ ਕੁਝ ਵੀ ਹੋ ਸਕਦਾ, ਇਹ ਜਿਹੜਾ ਸਿਆਸੀ ਪ੍ਰਭਾਵਿਤ ਵੀ ਹੋ ਸਕਦਾ ਹੈ ਪਰਚਾ, ਪਰ ਜਿੰਨੇ ਚਿਰ ਤੱਕ ਇਹ ਕੋਰਟ ਦਾ ਕੋਈ ਫੈਸਲਾ ਨਹੀਂ ਹੁੰਦਾ, ਅਸੀਂ ਕਿਸੇ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ। ਦਲਜੀਤ ਜੀ, ਜੇ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਗੱਲ ਕਰਨੀ ਬਣਦੀ ਆ, ਤੇ 2017 ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਦੋਂ ਕਾਂਗਰਸ ਨੇ ਇਲੈਕਸ਼ਨ ਜਿੱਤੀ ਜਾਂ ਇਲੈਕਸ਼ਨ ਲੜੀ, ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਸੀ ਉਹ ਸੀ ਪੰਜਾਬ ਦੇ ਵਿੱਚ ਨਸ਼ਿਆਂ ਦਾ, ਜਿਹਦੇ ਵਿੱਚ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਸਹੁੰ ਖਾਧੀ ਸੀ ਕਿ ਮੈਂ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦੂੰ। ਖੈਰ 4 ਹਫ਼ਤੇ, 4 ਮਹੀਨੇ, 4 ਸਾਲ ਬੀਤਣ ਤੋਂ ਬਾਅਦ ਵੀ ਇੱਥੇ ਕੁਝ ਵੀ ਨਹੀਂ ਹੋਇਆ, ਜਿਸ ਤੋਂ ਬਾਅਦ ਹੁਣ ਉਹ ਅਸਤੀਫਾ ਦੇ ਕੇ ਵੱਖਰੇ ਹੋਏ ਬੈਠੇ ਆ। ਪਰ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਵਾਰੀ ਝਾੜ ਪਈ ਹੈ ਕਿ ਤੁਸੀਂ ਇੰਨੀ ਦੇਰ ਸੁੱਤੇ ਕਿਉਂ ਰਹੇ, ਕੀ ਕਹਿਣਾ ਚਾਹੋਗੇ?
ਦੇਖੋ ਪਹਿਲਾਂ ਤਾਂ ਇਹ ਕਹਿੰਦੇ ਰਹੇ ਆ ਕਿ ਸੀਲਬੰਦ ਜਿਹੜੇ ਲਿਫਾਫੇ ਆ ਜੀ ਉਹ ਰਹੇ ਆ ਉੱਥੇ, ਤੇ ਸਰਕਾਰ ਜਿਹੜੀ ਹਾਈ, ਕਿਉਂਕਿ ਅਦਾਲਤ ਦੇ ਵਿੱਚ ਇਸ ਕਰਕੇ ਅਸੀਂ ਕਰ ਹੀ ਨਹੀਂ ਕੁਝ ਸਕਦੇ ਜੀ 4.5 ਸਾਲ ਇਹੀ ਕੈਪਟਨ ਸਾਹਿਬ ਕਹਿੰਦੇ ਰਹੇ ਆ। ਬਿਲਕੁਲ। ਭਾਵੇਂ 2017 ਦੇ ਵਿੱਚ ਇਹ ਕਸਮਾਂ ਇਹਨਾਂ ਨੇ ਖਾਧੀਆਂ, ਪਰ ਮਾਮਲਾ ਹੈਗਾ 2013 ਦਾ ਜੀ। ਉਸ ਵੇਲੇ ਇੱਕ ਡਰੱਗ ਰੈਕਟ ਸਾਹਮਣੇ ਆਇਆ ਸੀ। ਜਗਦੀਸ਼ ਭੋਲਾ ਜਿਹੜਾ ਕਿ ਆਪ ਪੁਲਿਸ ਦਾ ਮੁਲਾਜ਼ਮ ਸੀ, ਬਿਲਕੁਲ ਆਪ ਉੱਥੇ ਆਫੀਸਰ ਸੀ ਜੀ, ਉਹਦੇ ਫੜੇ ਜਾਣ ਤੋਂ ਬਾਅਦ ਜੀ ਇਹ 6000 ਕਰੋੜ ਰੁਪਏ ਦਾ ਘੁਟਾਲਾ ਸੀ ਜੀ, ਜਿਹਦੇ ਵਿੱਚ ਕਿ ਡਰੱਗ ਬਣਾਈ ਗਈ ਸਿੰਥੈਟਿਕ ਡਰੱਗ। ਇਹ ਵੀ ਕਿਹਾ ਗਿਆ ਕਿ ਜਿਹੜੀ ਆ ਇੱਥੇ ਆ ਮੋਹਾਲੀ ਤੋਂ ਅੱਗੇ ਜਾਂ ਚੰਡੀਗੜ੍ਹ ਤੋਂ ਉੱਪਰ ਪਹਾੜਾਂ ਦੇ ਉੱਤੇ ਅੰਬ ਦਾ ਵੀ ਨਾਂ, ਅੰਬ ਸ਼ਹਿਰ ਦਾ ਨਾਂ ਵੀ ਜਿਹੜਾ ਆ ਉੱਥੇ ਆਇਆ, ਉੱਥੇ ਫੈਕਟਰੀਜ਼ ਵਗੈਰਾ ਚੱਲਦੀਆਂ, ਉੱਥੇ ਸਿੰਥੈਟਿਕ ਬਣੀ ਆ ਜੀ। ਫਿਰ ਉਹਦੇ ਵਿੱਚ ਬਿਆਨ ਵੀ ਇਹਨਾਂ ਦੇ ਹੋਏ ਆ। ਇਹ 3 ਬੰਦੇ ਜਿਹੜੇ ਮੇਨ ਕਹਿ ਲਓ ਕਿ ਫੜੇ ਗਏ, ਤੇ ਵੈਸੇ ਤਾਂ ਭੋਲਾ ਸਾਹਿਬ ਨੂੰ ਤਾਂ 25 ਸਾਲ ਦੀ ਉਮਰ ਕੈਦ ਹੋਈ ਆ ਜੀ। ਨਾਲ ਦੀ ਨਾਲ ਜਗਜੀਤ ਸਿੰਘ ਚਾਹਲ ਤੇ ਬਿੱਟੂ ਔਲਖ ਦਾ ਨਾਂ ਵੀ ਉਸ ਵੇਲੇ ਸਾਹਮਣੇ ਆਇਆ ਜੀ। ਪਰ ਨਾਲ ਦੀ ਨਾਲ 2 ਅਹਿਮ ਹੋਰ ਨਾਂ ਸੀ, ਉਹ ਸੀਗੇ ਕੈਨੇਡੀਅਨ ਨਾਗਰਿਕ। ਉਹ ਇਹ ਕਹਿ ਰਿਹਾ ਸੀ ਕਿ ਜਿਹੜਾ ਇੱਕ ਸੀਡੋ ਐਫਡਰੀਨ ਆ, ਜਿਹੜਾ ਕਿ ਆਈਸ ਬਣਾਉਣ ਦੇ ਵਿੱਚ ਕੰਮ ਆਉਂਦਾ, ਜਿਹੜਾ ਕਿ ਇੱਕ ਰॉ ਸਾਲਟ ਆ ਜੀ, ਉਹਦੀ ਸਪਲਾਈ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸੀ, ਉਹਨਾਂ ਦੀ ਸਹਿਮਤੀ ਦੇ ਨਾਲ ਜਾਂ ਉਹਨਾਂ ਦੀ ਇੱਕ ਦਖਲਅੰਦਾਜ਼ੀ ਸੀ, ਇਲਜ਼ਾਮ ਲੱਗਦੇ ਸੀ ਜੀ ਜੀ। ਉਹਦੇ ਉੱਤੇ ਇਹ ਸਵਾਲੀਆ ਨਿਸ਼ਾਨ ਇਸੇ ਕਰਕੇ ਕਿਹਾ ਜਾ ਰਿਹਾ ਸੀ। ਉਸੇ ਵੇਲੇ ਮਜੀਠੀਆ ਸਾਹਿਬ ਦਾ ਨਾਂ ਜਿਹੜਾ ਆ ਉਹ ਜਗਦੀਸ਼ ਭੋਲੇ ਨੇ ਸਭ ਤੋਂ ਪਹਿਲਾਂ ਲਿਆ ਕਿ ਇਹ ਜਿਹੜਾ ਆ ਉਹਦਾ ਨਾਂ ਵਿੱਚ ਆਉਂਦਾ। ਫਿਰ ਕੁਝ ਫੋਟੋਆਂ ਵਾਇਰਲ ਹੋਈਆਂ, ਜਿਸ ਤੋਂ ਬਾਅਦ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਨਸ਼ੇ ਦਾ ਇੱਕ ਵਪਾਰ ਚਲਾਇਆ ਜੀ। ਇਹ ਜਿਹੜੇ ਹੁਣ ਉਹਦੇ ਲਈ ਇੱਕ HS ਸਿੱਧੂ ਹੋਣੀ ਸੀਗੇ ਉਸ ਵੇਲੇ ਸੁਪਰਡੈਂਟ ਆਫ ਪੁਲਿਸ, ਉਹਨਾਂ ਨੇ ਇੱਕ ਉਹਦੇ ਵਿੱਚ ਇਹ ਸਾਰੀ ਇਨਵੈਸਟੀਗੇਸ਼ਨ ਜਿਹੜੀ ਆ ਕੀਤੀ ਆ। ਉਹਦੇ ਵਿੱਚ ਇਹਨਾਂ ਦੇ ਭੋਲੇ ਦੇ, ਚਾਲ ਦੇ ਤੇ ਔਲਖ ਦੇ ਇਹਨਾਂ ਦੇ ਬਿਆਨ ਵੀ ਹੈਗੇ ਆ। 34 ਪੇਜ ਦੀ ਉਹ ਇੱਕ ਹੈਗੀ ਆ ਜੀ। ਇਦੋਂ ਇਲਾਵਾ ਇੱਕ ਸਿਧਾਰਥ ਚਟੋਪਾਧਿਆਏ ਹੋਣਾ ਨੇ 2018 ਦੇ ਵਿੱਚ ਇੱਕ ਰਿਪੋਰਟ ਬਣਾਈ ਜੀ। ਉਹਦੇ ਵਿੱਚ ਉਹਨਾਂ ਨੇ ਰਿਪੋਰਟ ਦੇ ਵਿੱਚ ਇੱਕ ਤੇ ਉਹਨੇ 4 ਰਿਪੋਰਟਸ ਦਿੱਤੀਆਂ। 3 ਜਿਹੜੀਆਂ ਰਿਪੋਰਟਸ ਆ ਉਹਦੇ ਵਿੱਚ ਜਿਹੜੀ SIT ਉਹ ਜਿਹੜੀ ਬਣੀ ਸੀ, ਸਿੱਟ ਬਣੀ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨਾਂ ਸਾਰਿਆਂ ਦੇ ਸਾਈਨ ਆ। ਇੱਕ ਇਦਾਂ ਦੀ ਵੀ ਰਿਪੋਰਟ ਹੈਗੀ ਆ ਜਿਹਦੇ ਵਿੱਚ ਇਕੱਲੇ ਉਹ ਸਿਧਾਰਥ ਚਟੋਪਾਧਿਆਏ ਦੇ ਸਾਈਨ ਆ। ਉਹਦੇ ਉੱਤੇ ਵੀ ਕੁਐਸਚਨ ਲੱਗਦੇ ਆ ਵੀ ਇਹ ਇੱਕ ਦੇ ਉੱਤੇ ਇੱਕ ਦੇ ਆ, ਬਾਕੀ ਸਾਰਿਆਂ ਦੇ ਉੱਤੇ ਇਹਦੇ ਉੱਤੇ ਇਕੱਲੇ ਦੇ ਕਿਉਂ ਆ। ਫਿਰ ਨਾਲ ਦੀ ਨਾਲ ਜਿਹੜੀ ਇੱਕ ਦੇਖੋ 2 ਰਿਪੋਰਟਸ ਇਹ ਹੋ ਗਈਆਂ। ਤੀਜੀ ਰਿਪੋਰਟ ਇੱਕ ਨਰਿੰਜਨ ਸਿੰਘ ਢੇਸੀ ਹੋਣਾ ਨੇ, ਜਿਹੜੇ ਕਿ ਉਸ ਵੇਲੇ ਇਨਫੋਰਸਮੈਂਟ ਡਾਇਰੈਕਟੋਰੇਟ ਤੁਸੀਂ ਦੇਖਿਆ ਹੋਣਾ ਉਸ ਵੇਲੇ, ਖਾਸ ਤੌਰ ਦੇ ਉੱਤੇ ਜਦੋਂ ਸਰਵਣ ਸਿੰਘ ਫਲੋਰ ਦਾ ਨਾਂ ਆਇਆ, ਚੁੰਨੀ ਲਾਲ ਗਾਭਾ ਦਾ ਨਾਂ ਆਇਆ, ਦਮਨਪ੍ਰੀਤ ਸਿੰਘ ਫਲੋਰ ਦਾ ਨਾਂ ਆਇਆ, ਉਹਦੇ ਵਿੱਚ ਫਿਰ ਉਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਇਆ, ਅਵਿਨਾਸ਼ ਚੰਦਰ ਕਲੇਰ ਉਸ ਵੇਲੇ ਵਿਧਾਇਕ ਹੁੰਦੇ ਸੀ। ਸਾਰਿਆਂ ਨੂੰ ਜਲੰਧਰ ਸਾਦੇ ਰਹੇ ਆ, ਤੁਹਾਨੂੰ ਰੀਕਾਲ ਹੋ ਜਾਣੀਆਂ ਗੱਲਾਂ, ਦਰਸ਼ਕ ਜਾਣਦੇ ਹੋਣਗੇ ਉਹਨਾਂ ਨੂੰ। ED ਜਿਹੜਾ ਨਰਿੰਜਨ ਸਿੰਘ ਢੇਸੀ ਬਹੁਤ ਨਰਿੰਜਨ ਸਿੰਘ ਉਹ ਜਿਹੜੇ ਆ ਸੱਦਦੇ ਰਹੇ ਆ ਉਹਨਾਂ ਨੂੰ ਜੀ। ਉਸ ਵੇਲੇ ਨਰਿੰਜਨ ਸਿੰਘ ਨੂੰ ਬਹੁਤ ਇੱਕ ਵੱਡਾ ਸਤਿਕਾਰ ਦਿੱਤਾ ਸੀ, ਸਾਰੇ ਪੰਜਾਬੀਆਂ ਨੇ ਵੀ ਬਹੁਤ ਵੱਡਾ ਇਹ ਕੰਮ ਕਰਦੇ ਆ। ਪਰ ਉਹਨਾਂ ਨੂੰ ਵੀ ਨੁਕਰੇ ਲਾਉਣ ਦੀ ਫਿਰ ਕੋਸ਼ਿਸ਼ ਕੀਤੀ ਗਈ, ਉਹਨਾਂ ਦੀ ਬਦਲੀ ਕਰਵਾਈ ਗਈ, ਉਸ ਵੇਲੇ ਵੀ ਨਾ ਹੋਇਆ। ਉਹ ਵੀ ਇੱਕ ਰਿਪੋਰਟ ਹੈ ਇਹਦੇ ਵਿੱਚ। ਇੱਕ ਜਿਹੜੀ ਰਿਪੋਰਟ ਆ ਉਹ ਕਾਲਸੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਵੀ ਇੱਕ ਰਿਪੋਰਟ ਜਿਹੜੀ ਬਣਾਈ ਆ। ਇਹ ਕੋਈ 4 ਦੇ ਕਰੀਬ ਰਿਪੋਰਟਸ ਬਣਦੀਆਂ ਜੀ। ਹੁਣ ਉਹ ਰਿਪੋਰਟ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਆ। ਤੇ ਹੁਣ ਪਹਿਲਾਂ ਤੇ ਸਾਰੇ ਇਹੀ ਗੱਲ ਕਹਿੰਦੇ ਰਹੇ ਹੁਣ ਤੱਕ ਕਿ ਦੇਖੋ ਜੀ ਅਸੀਂ ਤਾਂ ਉਹ ਇਨਵੈਸਟੀਗੇਸ਼ਨ ਜਿੰਨੀ ਕਰਾਉਣੀ ਸੀ ਉਹ ਕਰਾ ਲਈ ਆ, ਹੁਣ ਤੇ ਅਦਾਲਤ ਦੇ ਉੱਤੇ ਆ ਵੀ ਉਹਨੇ ਕੀ ਡਿਸੀਜਨ ਲੈਣਾ। ਹੁਣ ਲੋਕੀ ਵੀ ਕਹਿ ਦਿੰਦੇ ਆ ਵੀ ਹੁਣ ਯਾਰ ਸਾਡੇ MLA MP ਕੀ ਕਰਨਗੇ ਅਦਾਲਤ ਦੇ ਮੂਹਰੇ, ਹੁਣ ਇਹ ਤਾਂ ਅਦਾਲਤ ਨੇ ਖੋਲਣੀ ਆ। ਹੁਣ ਅਦਾਲਤ ਨੇ ਜਿਹੜਾ ਆ ਅਕਤੂਬਰ ਦੇ ਵਿੱਚ ਸਾਰੇ ਚਿੱਠੇ ਖੋਲ ਦਿੱਤੇ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਰੋਕਿਆ ਕਾਹਦੇ ਆ ਇਹ ਵੀ ਤੁਸੀਂ ਸ਼ੇਅਰ ਨਾ ਕਰੋ। ਅਸਲ ਵਿੱਚ ਸਮੱਸਿਆ ਕੀ ਆ ਕਿ ਇਹਦੇ ਵਿੱਚ ਬਹੁਤ ਸਾਰੇ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਆ ਜੀ। ਇਹ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਨਹੀਂ ਇਹਦੇ ਵਿੱਚ ਹੋ ਸਕਦਾ ਕਿ ਕਾਂਗਰਸੀ ਵੀ ਇਨਵੋਲਵ ਹੋਣ, ਜਿਹਦੇ ਕਰਕੇ ਕੈਪਟਨ ਸਾਹਿਬ ਵੀ ਹੁਣ ਤੱਕ ਬੈਠੇ ਸੀ ਜੀ। ਹੁਣ ਦੇਖੋ ਕੈਪਟਨ ਸਾਹਿਬ ਦੇ ਇੱਥੇ ਇੱਕ ਅਹਿਮ ਬਿਆਨ ਤੁਸੀਂ ਦੇਖੋ, ਜਦੋਂ ਡਰੱਗ ਆਪਣੇ ਰੇਤੇ ਦੇ ਖੱਡਾਂ ਦੀਆਂ ਗੱਲਾਂ ਹੁੰਦੀਆਂ ਸੀ, ਨਜਾਇਜ਼ ਮਾਈਨਿੰਗ ਦੀਆਂ ਜੀ, ਉਹਨਾਂ ਨੇ ਇਹ ਗੱਲ ਕਹੀ ਸੀ, ਦੇਖੋ ਜੀ ਮੈਨੂੰ ਪਤਾ ਸੀ ਵੀ ਮਾਈਨਿੰਗ ਦੇ ਵਿੱਚ ਕਿਹੜੇ ਅਕਾਲੀ ਆ ਉੱਥੇ ਇਨਵੋਲਵ ਹੈਗੇ ਆ ਜੀ, ਪਰ ਨਾਲ ਦੀ ਨਾਲ ਕਹਿੰਦੇ ਮੈਨੂੰ ਇਹ ਵੀ ਪਤਾ ਸੀ ਵੀ ਕਾਂਗਰਸੀ ਕਿਹੜੇ ਇਨਵੋਲਵ ਆ। ਬਿਲਕੁਲ ਮੈਂ ਉਹਨਾਂ ਕਾਂਗਰਸੀਆਂ ਨੂੰ ਬਚਾਉਣ ਦੇ ਲਈ ਅਕਾਲੀ ਛੱਡੀ ਰੱਖੇ। ਇਹੀ ਬਿਆਨ ਸੀ ਨਾ ਉਹਨਾਂ ਦਾ ਵੀ ਮੈਂ ਜੇ ਚਾਹੁੰਦਾ ਮੈਂ ਉਹਨਾਂ ਦੇ ਉੱਤੇ ਕਾਰਵਾਈ ਕਰ ਸਕਦਾ ਸੀ, ਪਰ ਮੈਂ ਕੀਤੀ ਨਹੀਂ ਜੀ। ਦੇਖੋ ਇੱਕ ਤਰ੍ਹਾਂ ਦੇ ਨਾਲ ਸ਼ਰੇਆਮ ਹੀ ਉਹਨਾਂ ਨੇ ਬੋਲ ਦਿੱਤਾ। ਜੇ ਅੱਜ ਹੁਣ ਕਾਂਗਰਸ ਕਮੇਟੀ ਦਾ ਉਹਨਾਂ ਨੇ ਲੋਕ ਕਾਂਗਰਸ ਪਾਰਟੀ ਇੱਕ ਬਣਾਈ ਆ, ਜੇ ਲੋਕੀ ਗਏ ਨਹੀਂ ਤਾਂ ਉਹਨਾਂ ਨੇ ਕਿਰਦਾਰ ਆਪਣਾ ਸਾਬਤ ਕਰ ਲਿਆ ਜੀ ਕਿ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਇਹਨਾਂ ਨੇ ਦੂਜੇ ਲੋਕਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਦੈਟ ਮੀਨਸ ਕਿ ਇਹਨਾਂ ਰਿਪੋਰਟਸ ਦੇ ਵਿੱਚ ਕੁਝ ਇਦਾਂ ਦੇ ਨਾਮ ਵੀ ਹੈਗੇ ਆ
ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਲੱਗਦਾ ਆ ਕਿ ਵੀ ਇਹ ਬੰਦੇ ਹੀ ਫਸ ਜਾਣੇ ਆ ਜੀ। ਉਹ ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਆਟੇ ਦੇ ਨਾਲ ਫਿਰ ਕਈ ਵਾਰੀ ਘੌਣ ਵੀ ਜਿਹੜਾ ਉਹ ਵੀ ਪਿਸਣਾ ਵਿੱਚ ਜੀ। ਹੁਣ ਉਹ ਘੌਣ ਕੌਣ ਆ ਬੰਦੇ, ਇਹ ਹੁਣ ਉਹ ਰਿਪੋਰਟ ਜਿਹੜੀ ਆ ਉਹ ਦੱਸੂਗੀ। ਬਿਲਕੁਲ ਦਲਜੀਤ ਜੀ, ਜਦੋਂ ਇੱਥੇ ਕੈਪਟਨ ਸਾਹਿਬ ਦੀ ਗੱਲਬਾਤ ਆਉਂਦੀ ਆ ਤਾਂ ਜਦੋਂ ਮਾਣਯੋਗ ਅਦਾਲਤ ਨੇ ਕਿਹਾ ਕਿ ਤੁਸੀਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਇੰਨੀ ਡੂੰਘੀ ਨੀਂਦਰ ਕਿਉਂ ਸੁੱਤੇ ਰਹੇ, ਜਿਹਦੇ ਜਵਾਬ ਦੇ ਵਿੱਚ ਇਹ ਔਨ ਰਿਕਾਰਡ ਰਿਕਾਰਡ ਹੋਈ ਹੈ ਗੱਲਬਾਤ, ਜਿਹਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ ਨੇ DS ਪਟਵਾਲੀਆ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਅਸੀਂ ਹੁਣ ਸੁੱਤੇ ਨਹੀਂ, ਜਿਹਦਾ ਮਤਲਬ ਸਿੱਧਾ ਸਿੱਧਾ ਇਹ ਨਿਕਲਦਾ ਕਿ ਪਹਿਲੇ 4.5 ਸਾਲ ਜਦੋਂ ਸਾਡੀ ਸਰਕਾਰ ਸੀ ਉਹਦੇ ਵਿੱਚ ਬੇਸ਼ੱਕ ਅਸੀਂ ਸੁੱਤੇ ਰਹੇ ਆ ਪਰ ਹੁਣ ਸੁੱਤੇ ਨਹੀਂ। ਇਹਦਾ ਜਿਹੜਾ ਲਿੰਕ ਹੈ ਇਹ ਸਿੱਧਾ ਸਿੱਧਾ ਕੈਪਟਨ ਸਾਹਿਬ ਨਾਲ ਜੋੜ ਕੇ ਦੇਖਿਆ ਜਾ ਰਿਹਾ, ਜਿੱਦਾਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਆਪਣੇ 4.5 ਸਾਲ ਦੇ ਵਿੱਚ ਸਭ ਕੁਝ ਜਾਣਦਿਆਂ ਹੋਇਆਂ ਵੀ ਕੁਝ ਨਹੀਂ ਕੀਤਾ। ਦੇਖੋ ਇਹਦੇ ਵਿੱਚ ਇਹ ਆ ਕਿ ਹੁਣ ਤਾਂ ਇਹ ਹੁੰਦਾ ਵੀ ਜਦੋਂ ਕੋਈ ਬੰਦਾ ਆ ਵੀ ਇਹਦੇ ਉੱਤੇ ਇੱਕ ਤਾਂ ਇਲਜ਼ਾਮ ਹੁੰਦਾ ਨਾ, ਜਿੱਦਾਂ ਕਹਿ ਲਓ ਵੀ ਇੱਕ ਬੰਦਾ ਫਸ ਗਿਆ, ਯਾਰ ਹੁਣ ਤੂੰ ਤਾਂ ਫਸਿਆ ਹੀ ਆ, ਹੁਣ ਤੂੰ ਤਾਂ ਜੇਲ੍ਹ 'ਚ ਜਾਣਾ ਹੀ ਆ, ਤੂੰ ਹੁਣ ਮੇਰਾ ਨਾਂ ਨਾ ਲਈ, ਮੈਂ ਤਾਂ ਬਚ ਜਾਵਾਂ। ਉਹ ਫਿਰ ਇੱਕ ਬੰਦੇ ਦੇ ਉੱਤੇ ਸਾਰਾ ਠੀਕਰਾ ਭੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੋ ਡਾਊਟ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਤੋਂ ਬੋਲਦਾ ਰਿਹਾ, ਬਿਲਕੁਲ, ਪਰ ਉਹ ਵੀ ਵਿੱਚ ਗੈਪ ਪਾ ਗਿਆ ਜੀ, ਕੁਛ ਦੇਰ ਉਹ ਵੀ ਚੁੱਪ ਰਿਹਾ। ਉਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਕੁਛ ਕੁ ਬੰਦੇ ਇਦਾਂ ਦੇ ਹੈਗੇ ਆ ਜਿਹੜੇ ਉਹਦੇ ਵੀ ਖਾਸ ਬੰਦੇ ਆ ਜੀ, ਪਰ ਫਿਰ ਵੀ ਉਹ ਬੜੀ ਦਲੇਰੀ ਦੇ ਨਾਲ ਬੋਲਿਆ। ਪਿਛਲੇ ਜੇ 1 ਸਾਲ ਦਾ ਆਪਾਂ ਕਾਰਜਕ੍ਰਮ ਦੇਖ ਲਈਏ, ਬਿਲਕੁਲ ਚਰਨਜੀਤ ਚੰਨੀ ਬਹੁਤ ਜ਼ਿਆਦਾ ਅਗਰੈਸਿਵ ਰਿਹਾ ਇਸ ਮਾਮਲੇ ਦੇ ਉੱਤੇ ਜੀ, ਬਹੁਤ ਜ਼ਿਆਦਾ ਬੋਲਦਾ ਰਿਹਾ। ਐਵੇਂ ਨਹੀਂ ਉਹਨੂੰ ਵੀ ਸੀਟ ਦੇ ਦਿੱਤਾ ਬਣਾ ਦਿੱਤਾ ਗਿਆ, ਉਹਦੇ ਉੱਤੇ ਬੋਲਦਾ ਰਿਹਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਇਹਦੀ ਚੁੱਪੀ ਸਾਨੂੰ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਸਕਦੀ ਹੈ ਜੀ। ਜੇ ਇਹ ਨਾ ਚੀਫ ਮਿਨਿਸਟਰੀ ਬਦਲੀ ਹੁੰਦੀ ਹੁਣ ਤੱਕ ਇਹ ਲੋਕਾਂ ਦਾ ਬਿਲਕੁਲ ਮੋਹ ਭੰਗ ਹੋ ਜਾਣਾ ਸੀ ਜੀ। ਹੁਣ ਇਹ ਆ ਵੀ ਹੁਣ ਕਾਂਗਰਸੀਆਂ ਦੀ ਵੀ ਇਹ ਚਾਲ ਆ ਕਿ ਇਹਨਾਂ ਦਾ ਠੀਕਰਾ ਜਿਹੜਾ ਸਾਰਾ ਕੁਝ ਜੋ ਲੱਗਦਾ ਆ ਉਹ ਉਹਦੇ ਸਿਰ ਭੰਨੀ ਚਲੋ ਜੀ, ਪਰ ਇਹਨਾਂ ਦੀ ਇਨਵੋਲਵਮੈਂਟ ਕਿੰਨੀ ਹੈ ਇਹ ਤਾਂ ਹੁਣ ਰਿਪੋਰਟ ਜਦੋਂ ਸਾਹਮਣੇ ਆ ਜਾਣੀ ਆ। ਹੁਣ ਵੀ ਦੇਖੋ ਵੀ ਜਦੋਂ ਅਦਾਲਤ ਨੇ ਇਹਨਾਂ ਨੂੰ ਤਾਂ ਉਦੋਂ ਹੀ ਚਾਹੀਦਾ ਸੀ, ਜਦੋਂ ਅਦਾਲਤ ਨੇ ਇਹ ਗੱਲ ਕਹਿ ਦਿੱਤੀ ਵੀ ਹੁਣ ਦੇਖੋ ਜੀ ਹੁਣ ਤਾਂ ਤੁਸੀਂ ਕਰ ਲਓ ਰਿਪੋਰਟਸ ਚੱਕੋ ਕਰ ਦਿਓ ਨਸ਼ਰ, ਤੁਹਾਡੇ ਕੋਲੋਂ ਹੀ ਗਈਆਂ। ਹਰਪ੍ਰੀਤ ਸਿੰਘ ਸਿੱਧੂ ਅੱਜ ਵੀ ਤੁਹਾਡੇ ਕੋਲੇ ਹੀ ਆ, ਨਰਿੰਜਨ ਸਿੰਘ ਹੋਣੀ ਹੋਰ ਕਿਤੇ ਕੰਮ ਕਰਦੇ ਹੋਣਗੇ, ਉਹਨਾਂ ਦੇ ਨਾਲ ਕੰਟੈਕਟ ਸਾਧਿਆ ਜਾ ਸਕਦਾ, ਤੁਸੀਂ ਕਾਸੀ ਸਾਹਿਬ ਦੇ ਨਾਲ ਗੱਲ ਕਰ ਸਕਦੇ ਹੋ ਜੀ, ਜਿੰਨੇ ਵੀ ਸਿਧਾਰਥ ਸਾਹਿਬ ਦੇ ਨਾਲ ਗੱਲ ਕਰ ਸਕਦੇ ਹੋ, ਸਾਰਿਆਂ ਦੇ ਨਾਲ ਤੁਸੀਂ ਗੱਲਾਂ ਕਰੋ, ਕਰਕੇ ਤੁਸੀਂ ਤੁਹਾਨੂੰ ਪਤਾ ਹੀ ਆ ਕੀ ਗੱਲ ਤੁਹਾਨੂੰ ਪਤਾ ਨਹੀਂ। ਬਿਲਕੁਲ ਚੰਨੀ ਸਾਹਿਬ ਬੋਲਦੇ ਜ਼ਰੂਰ ਰਹੇ ਆ ਦਲਜੀਤ ਜੀ, ਪਰ ਜਿਹੜੀ 4.5 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ ਉਸੇ ਸਰਕਾਰ 'ਚ ਚੰਨੀ ਸਾਹਿਬ ਵੀ ਰਹੇ ਆ। ਬੇਸ਼ੱਕ ਕੈਪਟਨ ਸਾਹਿਬ ਮੁੱਖ ਮੰਤਰੀ ਸੀ, ਪਰ ਜਿਹੜੇ ਇਹਨਾਂ 'ਚੋਂ ਬਹੁਤ ਸਾਰੀ ਮੰਤਰੀ ਸੀ ਉਹਨਾਂ ਦੇ ਨਾਲ, ਪਰ ਜੇ ਕੰਮ ਕਰਨ ਦੀ ਸਾਡੀ ਨੀਤ ਹੋਵੇ ਜਾਂ ਕੱਲਾ ਰੌਲਾ ਪਾਉਣਾ ਹੋਵੇ ਉਹ ਗੱਲ ਵੱਖਰੀ ਹੈ। ਜੇ ਕੰਮ ਕਰਨ ਦੀ ਨੀਤ ਹੋਵੇ ਤਾਂ ਅਸੀਂ ਜੇ ਇਹ ਸਰਕਾਰ ਛੱਡ ਕੇ ਪਾਸੇ ਹੋ ਜਾਂਦੇ ਕਿ ਜੇ ਲੋਕਾਂ ਦਾ ਕੰਮ ਨਹੀਂ ਹੁੰਦਾ, ਜੇ ਲੋਕਾਂ ਦੀ ਫਿਕਰ ਹੁੰਦੀ ਤਾਂ ਮੇਰੇ ਖਿਆਲ ਇੱਦਾਂ ਦੇ ਕਈ ਕਦਮ ਚੁੱਕੇ ਜਾ ਸਕਦੇ ਸੀ। ਦੇਖੋ ਇਹਦੇ ਵਿੱਚ ਇਹ ਆ ਕਿ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ, ਖਾਸ ਤੌਰ ਦੇ ਉੱਤੇ ਸਾਨੂੰ ਇਤਿਹਾਸ ਸਿਖਾਉਂਦਾ ਵੀ ਆ। ਮਨਪ੍ਰੀਤ ਸਿੰਘ ਬਾਦਲ ਜਦੋਂ ਅਲੱਗ ਹੋਇਆ ਇਹਨੇ PPP ਪਾਰਟੀ ਬਣਾਈ ਸੀ ਜੀ, ਉਹ ਬਗਾਵਤੇ ਕੀਤੀ ਸੀ ਆਪਣੀ ਪਾਰਟੀ ਦੇ ਨਾਲ, ਕੁਝ ਵੱਖਰਾ ਕਰਨ ਦੇ ਵੀ ਦੇਖੋ ਇਹ ਖਜ਼ਾਨਾ ਭਾਵੇਂ ਹੁਣ ਤਾਂ ਚਲੋ ਉੱਤੇ ਇਲਜ਼ਾਮ ਲੱਗਦੇ ਵੀ ਇਹ ਖਜ਼ਾਨਾ ਖਾਲੀ ਕਹੀ ਜਾਂਦਾ, ਉਦੋਂ ਤਾਂ ਸਾਡੀ ਪੂਰੀ ਸਿੰਮਤੀ ਸੀ ਕਿ ਇਹ ਬੰਦਾ ਸੱਚ ਬੋਲਦਾ। ਇਹਨੂੰ ਦੇਖੋ ਵੀ ਮੰਤਰੀ ਦਾ ਅਹੁਦਾ ਛੱਡ ਦਿੱਤਾ, ਪਰ ਲੋਕਾਂ ਨੇ ਉਹਨੂੰ ਜਿਤਾਇਆ ਜੀ। ਜਿਸ ਵੇਲੇ ਲੱਗਦਾ ਸੀ ਕਿ ਉਹਦੀ ਲਹਿਰ ਆ ਜੀ, ਸਾਡੇ ਲੋਕਾਂ ਦਾ ਵੀ ਇਸ ਗੱਲ ਦੇ ਉੱਤੇ ਕਸੂਰ ਆ ਕਿ ਜਿਹੜੇ ਸਾਡੇ ਚਾਹਵਾਨ ਵੀ ਹੈਗੇ ਆ ਲੀਡਰ, ਉਹ ਚਾਹ ਕੇ ਵੀ ਕੁਝ ਕਰ ਨਹੀਂ ਪਾਉਂਦੇ। ਉਹਨਾਂ ਨੂੰ ਇਹ ਡਰ ਰਹਿੰਦਾ ਕਿ ਜੇ ਅਸੀਂ ਪਾਰਟੀ ਛੱਡੀ ਤੇ ਅਸੀਂ ਸ਼ਾਇਦ ਰੁਲ ਜਾਣਾ ਹੈ। ਸਾਡੇ ਲੋਕਾਂ ਦੀ ਦਲਜੀਤ ਜੀ ਕਿਆ ਹੀ ਬਾਤ ਹੈ, ਸਾਡੇ ਲੋਕੀ ਤਾਂ ਜਿਹੜੇ ਨਜਾਇਜ਼ ਮੁਕਾਬਲੇ ਹੋਏ ਆ, ਲਵਾਰਿਸ ਲਾਸ਼ਾਂ ਦੇ ਜਿਹੜੇ ਵਾਰਿਸ ਸੀਗੇ ਜਸਵੰਤ ਸਿੰਘ ਖਾਲੜਾ ਹੁਣੀ, ਉਹਨਾਂ ਦੀ ਧਰਮ ਪਤਨੀ ਜਦੋਂ ਚੋਣਾਂ ਦੇ ਵਿੱਚ ਖੜੀ ਸੀ, ਸਾਡੇ ਲੋਕਾਂ ਨੇ ਤਾਂ ਉਹਨਾਂ ਨੂੰ ਨਹੀਂ ਜਿਤਾਇਆ, ਉਹਨਾਂ ਨੇ ਜਿਤਾਇਆ। ਤੇ ਦੂਜੇ ਪਾਸੇ ਸਨੀ ਦਿਓਲ ਜਿਹੜਾ ਕਿ ਕਦੀ ਬੜਿਆ ਨਹੀਂ ਹੋਣਾ ਗੁਰਦਾਸਪੁਰ, ਉਹਨੂੰ ਅਸੀਂ ਵੋਟਾਂ ਪਾ ਕੇ ਜਿਤਾ ਦਿੱਤਾ। ਹੰਸਰਾਜ ਹੰਸ ਹੋਣੀ ਦਿੱਲੀ ਦੇ ਵਿੱਚ ਗਏ ਆ, ਉਸ ਇਲਾਕੇ 'ਚ ਮੈਨੂੰ ਲੱਗਦਾ ਨਹੀਂ ਵੀ ਕਿਤੇ ਘਰ ਗਏ ਹੋਣਗੇ, ਉੱਥੋਂ ਜਾ ਕੇ ਦੇਖੋ ਵੋਟਾਂ ਪੈ ਕੇ ਜਿੱਤਿਆ। ਇਸ ਕਰਕੇ ਸਾਡੇ ਜਿਹੜੇ ਇਹ ਵੀ ਸਾਨੂੰ ਕਿਰਦਾਰ ਜਿਹੜੇ ਆਪਣੇ ਸਾਬਤ ਕਰਨੇ ਪੈਣੇ ਆ। ਪਰ ਨੋ ਡਾਊਟ ਕਿ ਮਾਲਵੇ ਵਾਲਿਆਂ ਨੇ ਇੱਕ ਵਾਰੀ ਦਿਖਾਇਆ ਸੀ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਕਿ ਸਾਡੇ ਵਿੱਚ ਅਣਖਿਆ, ਅਸੀਂ ਕੰਮ ਦੇਖਦੇ ਹਾਂ। ਸੰਗਰੂਰ ਵਾਲਿਆਂ ਦੀ ਗੱਲ ਆਪਾਂ ਕਰ ਲਈਏ, ਫਰੀਦਕੋਟ ਵਾਲਿਆਂ ਦੀ ਗੱਲ ਕਰ ਲਈਏ ਤੇ ਪਟਿਆਲੇ ਵਾਲਿਆਂ ਦੀ ਗੱਲ ਕਰ ਲਈਏ, ਪਰ ਉਸ ਤੋਂ ਬਾਅਦ ਫਿਰ ਸਾਡੇ ਲੀਡਰਾਂ ਦਾ ਵੀ ਇੱਕ ਬਣ ਜਾਂਦਾ ਕਿ ਸਾਨੂੰ ਅਸੀਂ ਕਿਸ ਤਰੀਕੇ ਦੇ ਨਾਲ ਚੱਲਣਾ ਜੀ। ਲੋਕੀ ਕੋਸ਼ਿਸ਼ ਕਰਦੇ ਆ, ਪਰ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਕੰਮ ਆ ਜਦੋਂ ਅਸੀਂ ਪਾਰਟੀਆਂ ਤੋਂ ਹੀ ਕਰਾਉਣੇ ਆ, ਜਿਹੜੀ ਸਰਕਾਰ ਬਣਦੀ ਆ ਉਹਨੇ ਸਾਡੇ ਕੰਮ ਕਰਨੇ ਆ, ਫਿਰ ਅਸੀਂ ਪਾਰਟੀਆਂ ਨੂੰ ਚੋਣ ਜਿਤਾਉਂਦੇ ਆ। ਤੇ ਜਿਹੜੇ ਏਦਾਂ ਨਿਰਦਲੀਏ ਜਿਹੜੇ ਕਹਿ ਲਓ ਵੀ ਜਿਹੜੇ ਆਜ਼ਾਦ ਜਿੱਤਦੇ ਵੀ ਆ, ਉਹਨਾਂ ਦੀ ਏਡੀ ਘੱਟ ਮਾਤਰਾ ਹੁੰਦੀ ਆ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਵੀ ਜਾਨੀ ਜਿੱਦਾਂ ਕਹਿ ਲਓ ਵੀ ਭਿਖਾਰੀਆਂ ਵਾਂਗੂ ਜਾਣਾ ਹੀ ਪੈਂਦਾ ਗ੍ਰਾਂਟਾਂ ਲੈਣ ਦੇ ਲਈ, ਸੱਤਾਧਾਰੀਆਂ ਦੇ ਨਾਲ ਮਿਲ ਕੇ ਚੱਲਣ ਲਈ। ਉਹਨਾਂ ਦੀ ਮਜਬੂਰੀ ਬਣ ਜਾਂਦੀ ਆ, ਜੇ ਉਹ ਨਹੀਂ ਚੱਲਦੇ
ਫਿਰ ਉਹਨਾਂ ਦੇ ਉੱਤੇ ਕੇਸ ਪਾਏ ਜਾਂਦੇ ਆ, ਫਿਰ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ CBI ED ਦੁਆਰਾ ਜਿਹੜਾ ਵਸਾਇਆ ਜਾਂਦਾ। ਇਹ ਇਦਾਂ ਦੇ ਸਾਜ਼ਿਸ਼ਾਂ ਜਿਹੜੀਆਂ ਚੱਲਦੀਆਂ। ਬਿਲਕੁਲ, ਇਹ ਸਾਡੇ ਸਿਆਸਤ ਦੇ ਰੰਗ ਆ। ਤੇ ਜੇ ਆਪਾਂ ਨਸ਼ਿਆਂ ਦੀ ਗੱਲ ਤੇ ਦੁਬਾਰਾ ਆਈ ਹੈ ਦਲਜੀਤ ਜੀ, ਤੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ। ਆਮ ਆਦਮੀ ਪਾਰਟੀ ਵੱਲੋਂ ਵੀ ਚੰਨੀ ਸਾਹਿਬ ਤੇ ਬੜੇ ਵੱਡੇ ਇਲਜ਼ਾਮ ਲਾਏ ਗਏ ਹੋਣੇ। ਉਹਨਾਂ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਚੰਨੀ ਸਾਹਿਬ ਆ, ਉਹਨਾਂ ਦੀ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਖੂਫੀਆ ਮੀਟਿੰਗ ਹੋਈ ਆ, ਜਿਹਦੇ ਵਿੱਚ ਬਿਕਰਮਜੀਤ ਮਜੀਠੀਆ ਖਿਲਾਫ ਜਿਹੜਾ ਕੇਸ ਆ ਉਹਨੂੰ ਕਮਜ਼ੋਰ ਕਰਨ ਦੀ ਗੱਲਬਾਤ ਕੀਤੀ ਗਈ ਆ। ਨਹੀਂ ਦੇਖੋ, ਇਹ ਤਾਂ ਹੁਣ ਉਹ ਜਾਣ ਸਕਦੇ ਵੀ ਉਹਨਾਂ ਨੂੰ ਕਿੱਥੋਂ ਇਹ ਗੱਲ ਜਿਹੜੀ ਮਿਲੀ ਆ। ਉਹਨਾਂ ਨੂੰ ਜਿਹੜੇ ਸੋਰਸਸ ਆ ਉਹ ਨਸ਼ਰ ਕਰਨੇ ਚਾਹੀਦੇ ਆ ਜੀ। ਖਾਸ ਤੌਰ ਤੇ ਅੱਜ ਕੱਲ੍ਹ ਟੈਕਨੋਲੋਜੀ ਉੱਤੇ ਗੱਲਾਂ ਬਾਤਾਂ ਉੱਤੇ ਕੋਈ ਯਕੀਨ ਨਹੀਂ ਕਰਦਾ। ਹੁਣ ਅੱਜ ਕੱਲ੍ਹ ਦਾ ਜ਼ਮਾਨਾ ਇਹ ਆ ਵੀ ਦੇਵ ਸਾਹਿਬ ਅਗਲਾ ਬੰਦਾ ਕਹਿੰਦਾ ਚਲੋ ਜੀ ਲਿਆਓ, ਮੈਨੂੰ ਪ੍ਰੂਫ ਲਿਆਓ, ਵੀਡੀਓ ਬਣਾਓ ਜਾਂ ਕੋਈ ਆਈਡੀਓ ਦਿਖਾਓ ਜਾਂ ਫੋਟੋਸ ਦਿਖਾਓ, ਇੱਦਾਂ ਹੁੰਦਾ, ਜਾਂ ਕੋਈ ਲਿਖਤੀ ਪ੍ਰੂਫ ਦਿਓ। ਅੱਜ ਕੱਲ੍ਹ ਜਿਹੜਾ ਇੱਦਾਂ ਦਾ ਬਚਣਾ ਬਹੁਤ ਔਖਾ। ਪਰ ਨਾਲ ਦੀ ਨਾਲ ਫਿਰ ਲੋਕੀ ਇਹ ਵੀ ਸਵਾਲ ਪੁੱਛ ਸਕਦੇ ਆ ਵੀ ਤੁਹਾਡੇ ਵਾਂਗੂ ਕਿਤੇ ਮਾਫੀ ਤੇ ਨਹੀਂ ਇੱਥੇ ਵੀ ਬਾਅਦ ਦੇ ਵਿੱਚ ਮੰਗਣੀ ਜੀ। ਇਹੀ ਕਿਰਦਾਰ ਜਿਹੜਾ ਆ ਤੁਹਾਡਾ, ਤੁਸੀਂ ਬੋਲ ਦਿੰਦੇ ਹੋ ਜੀ। ਹੁਣ ਤੁਸੀਂ ਦੇਖੋ ਕਿ ਜਿੱਦਾਂ ਦੇ ਦਾਅਵੇ ਕੀਤੇ ਆ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੇ, ਜਿੱਦਾਂ ਦੀਆਂ 2017 ਦੇ ਵਿੱਚ ਕਿਹਾ ਸੀ ਕਿ ਅਸੀਂ ਲਾਲਚ ਤੇ ਵੋਟਾਂ ਨਹੀਂ ਲੈਣੀਆਂ ਜੀ, ਅਸੀਂ ਧਰਮ ਦੇ ਆਧਾਰ ਦੇ ਉੱਤੇ ਵੋਟਾਂ ਨਹੀਂ। ਇਸੇ ਕਰਕੇ ਆਪਾਂ ਸਪੋਰਟ ਸਾਰੇ NRIs ਨੇ ਵੀ ਕੀਤੀ ਸੀ ਜੀ ਕਿ ਅਸੀਂ ਧਰਮ ਦੇ ਆਧਾਰ ਦੇ ਉੱਤੇ, ਅਸੀਂ ਜਾਤ ਦੇ ਆਧਾਰ ਦੇ ਉੱਤੇ ਵੋਟਾਂ ਨਹੀਂ ਲਵਾਂਗੇ ਜੀ। ਉਹ ਕਿੱਥੇ ਗਈਆਂ ਉਹ ਗੱਲਾਂ? ਇਸ ਕਰਕੇ ਹੁਣ ਜਿਹੜੇ ਇਹਨਾਂ ਦੇ ਚੱਲਦੇ ਆ ਉਹ ਏਜੰਡੇ ਜੋ ਵੀ ਚੱਲਦੇ ਆ, ਨੋ ਡਾਊਟ ਕਿ ਲੋਕ ਚਾਹੁੰਦੇ ਆ ਕਿ ਸਾਨੂੰ ਤੀਜਾ ਬਦਲ ਬਣੇ ਜੀ। ਪਰ ਇਹਨਾਂ ਨੂੰ ਮਿਸਾਲ ਜਿਹੜੀ 2017 ਵਿੱਚ ਜਦੋਂ ਆਏ ਸੀ ਜੀ, ਜਦੋਂ ਜਿੱਤੇ ਸੀ 2014 ਦੇ ਵਿੱਚ, ਉਹ ਜਿਹੜੀ ਮਿਸਾਲ ਹੈ ਇਹਨਾਂ ਨੂੰ ਜ਼ਰੂਰ ਪੈਦਾ ਕਰਨੀ ਚਾਹੀਦੀ ਆ ਕਿ ਸਾਡੇ ਅੱਜ ਵੀ ਜਿਹੜੀਆਂ ਨੀਤੀਆਂ ਉਹਦੇ ਵਿੱਚ ਬਦਲਾਅ ਨਹੀਂ ਹੋਇਆ। ਪਰ ਜਦੋਂ ਤੁਸੀਂ ਰਾਜਨੀਤੀ ਇਹ ਗੱਲ ਕਰਦੇ ਆ ਕਿ ਅਸੀਂ ਦਲਿਤਾਂ ਦੇ ਲਈ ਆਹ ਕੰਮ ਕਰਨਾ, ਅਸੀਂ ਕਿਸਾਨਾਂ ਦੇ ਲਈ ਆਹ ਕੰਮ ਕਰਨਾ, ਉਸ ਵੇਲੇ ਤੁਹਾਡੀਆਂ ਨੀਤੀਆਂ ਸਾਰਿਆਂ ਲਈ ਬਰਾਬਰ ਹੋਣੀਆਂ ਚਾਹੀਦੀਆਂ। ਗਰੀਬ ਅਮੀਰ ਜਿਹੜਾ ਪਾੜੇ ਦੀ ਆਪਾਂ ਗੱਲ ਕਰਦੇ ਉਹਨੂੰ ਘਟਾਉਣ ਦੇ ਲਈ ਕਿੱਥੇ ਕੰਮ ਹੋਣਾ ਚਾਹੀਦਾ। ਅੱਜ ਪੰਜਾਬ ਦੇ ਲੋਕਾਂ ਨੂੰ ਭੀਖ ਦੀ ਲੋੜ ਨਹੀਂ, ਇਹ ਭੀਖੇ ਦੇ ਰਹੇ ਆ, ਸਾਡੇ 1000 ਪਾਵਾਂਗੇ ਜਾਂ ਕਿੱਦਾਂ ਬਣਾਵਾਂਗੇ। ਅੱਜ ਲੋੜ ਇਹ ਆ ਕਿ ਆਮਦਨ ਕਿੱਦਾਂ ਵਧਾਈ ਜਾਵੇ ਸੂਬੇ ਦੀ ਜੀ। ਸੂਬੇ ਹੋਰ ਵੀ ਸੂਬੇ ਹੈਗੇ ਆ, ਇਕੱਲਾ ਪੰਜਾਬ ਹੀ ਨਹੀਂ ਹੈਗਾ ਕੰਗਾਲ ਕਿ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ, ਬਹੁਤ ਸਾਰੇ ਸੂਬੇ ਇਦੋਂ ਬਹੁਤ ਜ਼ਿਆਦਾ ਕਰਜ਼ਾ ਹੈਗਾ ਆ। ਬਾਕੀ ਸਟੇਟਸ ਦੇ ਉੱਤੇ ਵੀ ਜੀ 2-4 ਕੇ ਸਟੇਟ ਆ ਜਿਨ੍ਹਾਂ ਦੇ ਉੱਤੇ ਕਰਜ਼ਾ ਹੈ ਨਹੀਂ, ਬਾਕੀ ਸਾਰਿਆਂ ਦੇ ਉੱਤੇ ਹੈਗਾ ਇੰਡੀਆ ਦੇ ਵਿੱਚ। ਤੇ ਇਸ ਕਰਕੇ ਉਹ ਜਿਹੜਾ ਕਰਜ਼ਾ ਆ ਉਹਨੂੰ ਲਾਉਣ ਦੇ ਲਈ ਕਿਸ ਤਰੀਕੇ ਨਾਲ ਕੰਮ, ਤੁਹਾਡੇ ਪਲਾਨ ਕੀ ਆ, ਤੁਸੀਂ ਹੁਣ ਉਹ ਲੈ ਕੇ ਆਓ। ਹੁਣ ਉਹ ਪਿਛਲੀਆਂ ਗੱਲਾਂ ਤੁਸੀਂ ਅੱਜ ਵੀ ਕਰੀ ਜਾਂਦੇ ਆ ਜੋ 20-25 ਸਾਲ ਪਹਿਲਾਂ ਸਾਨੂੰ ਕਹਿ ਸਕਦੇ ਸੀ ਵੀ ਲੋਕਾਂ ਨੂੰ ਪਤਾ ਨਹੀਂ। ਅੱਜ ਦਾ ਜਿਹੜਾ ਨੌਜਵਾਨ ਵਰਗ ਆ ਉਹ ਸਾਰਾ ਕੁਝ ਜਾਣਦਾ, ਇੰਟਰਨੈਟ ਦੇ ਜ਼ਰੀਏ ਉਹਨਾਂ ਨੂੰ ਸਾਰੀਆਂ ਜਿਹੜੀਆਂ ਗੱਲਾਂ ਆ ਪਤਾ ਲੱਗਦੀਆਂ। ਬੱਚੇ ਜਿਹੜੇ ਆ ਕਾਲਜਾਂ ਦੇ ਵਿੱਚ ਪੜ੍ਹ ਰਹੇ ਆ, ਉਹਨਾਂ ਨੂੰ ਇਕਨੋਮੀ ਦਾ ਪਤਾ ਹੈ, ਇਕਨੋਮਿਕਸ ਕਿੱਦਾਂ ਕੰਮ ਕਰਦੀ ਆ, ਪੈਸੇ ਦਾ ਫਲਾਅ, ਪੈਸੇ ਦਾ ਆਉਣ ਜਾਣ, ਪੈਸੇ ਫਲੋ ਜਿਹੜਾ ਆਪਾਂ ਕਹਿ ਦਈਏ, ਬਜਟ, ਸਾਰਾ ਕੁਝ ਉਹ ਪੜ੍ਹਦੇ ਆ। ਉਹ ਜਿਹੜੀਆਂ ਗੱਲਾਂ, ਉਹ ਜਿਹੜੀਆਂ ਸਕੀਮ ਆ, ਸ਼ਾਇਦ ਜ਼ਿਆਦਾ ਪ੍ਰਭਾਵਿਤ ਕੋਈ ਪਾਰਟੀ ਹੋਵੇ ਕਰ ਸਕਦੀ। ਬਿਲਕੁਲ ਦਲਜੀਤ ਜੀ, ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵੱਲ ਰੁੱਖ ਕੀਤਾ ਸੀ ਤਾਂ ਉਦੋਂ ਮੇਰੇ ਖਿਆਲ ਆਮ ਆਦਮੀ ਜਿਹੜੀ ਜਨਤਾ ਸੀ, ਸਾਡੀ ਪੰਜਾਬ ਦੀ ਜਨਤਾ ਜਾਂ NRI ਜਿਹੜੇ ਪੰਜਾਬੀ ਆ, ਉਹ ਮੇਰੇ ਖਿਆਲ ਤਾਂ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਤੁਰੇ ਸੀ ਕਿਉਂਕਿ ਇਹ ਆਮ ਆਦਮੀ ਇਹ ਜਿਹੜੇ ਆਮ ਲੋਕਾਂ ਦੀ ਗੱਲ ਕਰਦੀ ਸੀ। ਜੇ ਇਹਨਾਂ ਦੀਆਂ ਉਦੋਂ ਦੀਆਂ ਸਪੀਚਾਂ ਸੁਣੀਆਂ ਤੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਆਮ ਆਦਮੀਆਂ ਨੂੰ ਟਿਕਟ ਦੇਣੀ ਆ, ਕਿਸੇ ਗਰੀਬ ਨੂੰ, ਕਿਸੇ ਰਿਕਸ਼ੇ ਵਾਲੇ ਨੂੰ, ਕਿਸੇ ਪੈਂਚਰ ਲਾਉਣ ਵਾਲੇ ਨੂੰ, ਇਦਾਂ ਦੀਆਂ ਗੱਲਾਂ ਕਰਦੇ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਪਿਛਲੇ 5-7 ਸਾਲਾਂ ਦੇ ਵਿੱਚ ਇਹਨਾਂ ਵੱਲੋਂ ਇੱਕ ਵੀ ਜਿਹੜਾ ਕੈਂਡੀਡੇਟ ਆ ਉਹ ਇਦਾਂ ਦਾ ਖੜਾ ਕੀਤਾ ਗਿਆ। ਇਹਨਾਂ ਦੀ ਸਿਆਸਤ ਵੀ ਕਿਤੇ ਨਾ ਕਿਤੇ ਜਿਹੜੀ ਰਵਾਇਤੀ ਪਾਰਟੀਆਂ ਉਹਨਾਂ ਦੇ ਨਾਲ ਮੇਲ ਖਾਂਦੀ ਜਾਂਦੀ ਆ। ਦੇਖੋ, ਮੈਂ ਇਸ ਗੱਲ ਦੇ ਉੱਤੇ ਵੈਸੇ ਸਹਿਮਤ ਨਹੀਂ ਹੈਗਾ ਕਿ ਇੱਕ ਜਿਹੜਾ ਪੈਂਚਰ ਲਾਉਣ ਵਾਲਾ ਉਹਨੂੰ ਜਿਹੜਾ ਆ ਤੁਸੀਂ MLA ਬਣਾ ਦਿਓ, ਜਾਂ ਇੱਕ ਰੇਹੜੀ ਖਿੱਚਣ ਵਾਲਾ ਉਹਨੂੰ ਤੁਸੀਂ MLA ਬਣਾ ਦਿਓ। MLA ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਆ ਜੀ। ਤੁਹਾਨੂੰ ਇੰਗਲਿਸ਼ ਵੀ ਆਉਣੀ ਚਾਹੀਦੀ ਆ ਕਿਉਂਕਿ ਤੁਸੀਂ ਲਾਅ ਬਣਾਉਣੇ ਆ, ਇਹ ਕਾਨੂੰਨ ਦਾ ਮਸਲਾ ਆ। ਅਸੀਂ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ, ਅਸੀਂ ਆਮ ਬੰਦਾ, ਹੁਣ ਇੱਕ ਜਿਹੜਾ ਬੰਦਾ ਮਜ਼ਦੂਰੀ ਕਰਦਾ, ਅਸੀਂ ਮਜ਼ਦੂਰੀ, ਹਰ ਕੋਈ ਬੰਦਾ ਉਦਾਂ ਦੀ ਮਜ਼ਦੂਰੀ ਨਹੀਂ ਕਰ ਸਕਦਾ। ਇੱਕ ਰਾਜ ਮਿਸਤਰੀ ਆ, ਉਹਦੇ ਕੋਲ ਕਲਾ ਆ, ਹਰ ਕੋਈ ਬੰਦਾ ਰਾਜ ਮਿਸਤਰੀ ਨਹੀਂ ਹੋ ਸਕਦਾ। ਤੁਸੀਂ ਕਹਿੰਦੇ ਇੰਗਲਿਸ਼ ਆਉਣੀ ਚਾਹੀਦੀ, ਇੱਥੇ ਸਾਡੇ ਜਿਹੜੇ ਵਿਦਿਆ ਮੰਤਰੀ ਉਹ 33 ਪਾ ਕੇ ਉੱਤੇ ਘੋੜਾ ਪਾਉਂਦੇ, ਇਦਾਂ ਦੇ ਵੀ ਰਹੇ ਆ ਪੰਜਾਬ ਦੇ। ਉਹੀ ਗੱਲ ਆ ਨਾ ਕਿ ਜਦੋਂ ਅਸੀਂ ਇਹ ਕਹਿ ਦਈਏ ਕਿ ਅਸੀਂ ਤਾਂ ਜੀ ਇੱਕ ਆਮ ਬੰਦੇ ਨੂੰ ਜਿਹੜੀ ਆ ਕੁਰਸੀ ਦੇਣੀ ਆ, ਸਾਡੀਆਂ ਪ੍ਰੋਬਲਮਸ ਸਟਾਰਟ ਇੱਥੋਂ ਹੁੰਦੀਆਂ। ਜਦ ਕਿ MLA ਤੇ MP ਉਹਨਾਂ ਨੇ ਸਾਡੇ ਕਾਨੂੰਨ ਬਣਾਉਣੇ ਆ। ਕਾਨੂੰਨ ਬਣਾਉਣ ਦੇ ਲਈ ਇੱਥੇ ਤਾਂ ਅਸੀਂ ਮਾਰ ਖਾਧੀ ਆ, ਅਸੀਂ ਐਲਾਨ ਕਰਦੇ ਰਹੇ, ਅਸੀਂ ਜੀ ਆਟਾ ਦਾਲ ਮੁਫਤ ਕਰ ਦੇਣਾ। ਜਿਹੜਾ 40,000 ਕਰੋੜ ਦਾ ਕਰਜ਼ਾ ਸੀ, ਅਸੀਂ 2.5 ਲੱਖ ਕਰੋੜ ਤੱਕ ਲਿਆਂਦਾ। ਕਿੱਦਾਂ? ਏਦਾਂ ਹੀ ਲਿਆਂਦਾ। ਉਹਦੇ ਲਈ ਇਹ ਨਹੀਂ ਦੇਖਿਆ ਗਿਆ ਕਿ ਪੈਸਾ ਅਸੀਂ ਕਿੱਧਰੋਂ ਲਿਆਉਣਾ। ਪਰ ਜਿਸ ਵੇਲੇ ਸਰਕਾਰ, ਸੈਂਟਰ ਸਰਕਾਰ ਨੇ ਇਹ ਨੀਤੀਆਂ ਬਣਾਈਆਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਡਸਟਰੀ ਦੇ ਉੱਤੇ ਟੈਕਸ ਕੋਈ ਨਹੀਂ, ਸਾਰੀਆਂ ਇੰਡਸਟਰੀਆਂ ਉੱਥੇ ਚਲੇ ਗਈਆਂ ਤੇ ਇਹ ਘੁੰਗਣੀਆਂ ਪਾ ਕੇ ਬੈਠੇ ਰਹੇ। 13 ਦੇ 13 ਹੀ MP ਬੋਲੇ ਹੀ ਨਹੀਂ ਕੁਝ, ਜਦ ਕਿ ਉੱਥੇ ਬੋਲਣਾ ਬਣਦਾ ਸੀ ਕਿ ਪੰਜਾਬ ਦੇ ਕੋਲ ਕੀ ਛੱਡਣ ਲੱਗੀਆਂ ਤੁਸੀਂ।
ਜੰਮੂ ਕਸ਼ਮੀਰ ਨੂੰ ਜੀ ਆਹ ਰਿਆਇਤਾਂ ਦੇ ਦਿੱਤੀਆਂ, ਹਰਿਆਣੇ ਨੂੰ ਬਹੁਤ ਸਾਰੀਆਂ ਰਿਆਇਤਾਂ ਦੇ ਦਿੱਤੀਆਂ, ਨੋਇਡਾ ਉੱਥੇ ਜਾ ਕੇ ਸਿਲੀਕਨ ਵੈਲੀ ਸੀ ਜਿਹੜੀਆਂ ਆ ਡਿਵੈਲਪ ਹੋ ਗਈਆਂ। ਪੰਜਾਬ ਦੇ ਲਈ ਇਹਨਾਂ ਨੇ ਕੁਝ ਮੰਗਿਆ ਹੀ ਨਹੀਂ। ਪੰਜਾਬ ਦੇ ਲਈ ਕੀ ਇਹ ਮੰਗ ਕਰਦੇ ਰਹੇ ਆ ਕਿ ਜਿਹੜਾ ਸਾਡਾ ਜਿਹੜਾ ਆ ਪੱਲਾ ਇਹ ਭਰਦਾ ਰਵੇ। ਇਹਨਾਂ ਨੇ ਕੋਈ ਨਾ ਕੋਈ ਇਦਾਂ ਦੀਆਂ ਸਾਜ਼ਿਸ਼ਾਂ, ਜਿਹੜਾ ਅੱਜ ਵੀ ਸਾਡੇ ਜਿਹੜੇ ਮਸਲੇ ਆ ਉਹ ਤਾਂ ਹੱਲੇ ਨਹੀਂ ਹੋਏ, ਡਿਮਾਂਡ ਸਾਡੀਆਂ ਉਹੀ ਅਜੇ ਤੱਕ। ਜੇ ਮਸਲੇ ਹੱਲ ਹੁੰਦੇ ਦਲਜੀਤ ਜੀ ਤਾਂ ਹਰ 5 ਸਾਲਾਂ ਬਾਅਦ ਜਿਹੜੀਆਂ ਚੋਣਾਂ ਆ ਉਹਦੇ ਲਈ ਮੁੱਦੇ ਮੁੱਕ ਜਾਣੇ ਸੀ। ਉਹ ਮੁੱਦੇ ਜਿਉਂਦੇ ਰੱਖਣ ਲਈ ਜਿਹੜੀ ਇਹ ਰਣਨੀਤੀ ਆ, ਰਾਜਨੀਤੀ ਇਦਾਂ ਦੀ ਕਰਨੀ ਪੈਂਦੀ ਆ। ਖੈਰ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਤਕਰੀਬਨ ਮੁਕੰਮਲ ਹੋ ਚੱਲਿਆ, ਪਰ ਜਾਣ ਤੋਂ ਪਹਿਲਾਂ ਮੈਂ ਕਿਸਾਨਾਂ ਦੀ ਗੱਲ ਜ਼ਰੂਰ ਕਰਨੀ ਚਾਹੂੰਗਾ, ਕਿਉਂਕਿ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਜਿਹੜਾ ਪਿਛਲੇ 1 ਸਾਲ ਤੋਂ ਲੜਿਆ ਜਾ ਰਿਹਾ ਸੀ ਦਿੱਲੀ ਦੇ ਅਮਰੂਹਾਂ ਤੇ, ਉਹ ਤਕਰੀਬਨ ਜਿਸ ਤੋਂ ਬਾਅਦ ਮੋਦੀ ਸਾਹਿਬ ਹੁਣਾਂ ਨੇ ਸਾਰੇ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਕਿਸਾਨਾਂ ਦੀਆਂ, ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਤਕਰੀਬਨ ਖਤਮ ਹੋ ਗਿਆ, ਪਰ ਅਜੇ ਵੀ ਕਿਤੇ ਨਾ ਕਿਤੇ ਰੇੜਕਾ ਹੈਗਾ ਆ। ਜਿਸ ਤੋਂ ਬਾਅਦ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਇੱਕ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਵੱਡੇ ਐਲਾਨ ਹੋ ਸਕਦੇ। ਦੇਖੋ ਰਕੇਸ਼ ਟਕੈਤ ਹੁਣਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ, ਜਿਹਦੇ ਵਿੱਚ ਕਿ ਸਾਰੀਆਂ ਯੂਨੀਅਨਸ ਜਿਹੜੀਆਂ ਇਕੱਠੀਆਂ ਹੋਈਆਂ ਕਿ ਉਹੀ ਫੈਸਲਾ ਕਰਨਗੀਆਂ, ਪਰ ਵੱਖਰੇ ਵੱਖਰੇ ਆਪਣੇ ਆਪਣੇ ਜਿਹੜੇ ਕਿ ਆਪਣੀਆਂ ਗੱਲਾਂ ਦੱਸੀਆਂ ਕਿ ਕੀ ਹੋਣਾ ਚਾਹੀਦਾ ਕੱਲ੍ਹ ਦੀ ਮੀਟਿੰਗਸ ਦੇ ਵਿੱਚ। ਉਹਦੇ ਵਿੱਚ ਜਿੱਦਾਂ ਰਕੇਸ਼ ਟਕੈਤ ਹੁਣਾਂ ਨੇ ਕਿਹਾ ਕਿ ਜਿਹੜਾ MSP ਦਾ ਜਿਹੜਾ ਮੁੱਦਾ ਆ ਉਹਦੇ ਵਿੱਚ ਕਿਸਾਨ ਜਿਹੜੇ ਆ ਉਹਦੇ ਲਈ ਸਾਨੂੰ ਦੱਸੋ ਕਿ ਕਿਹੜੇ ਬੰਦੇ ਜਿਹੜੇ ਉਹਦੇ ਵਿੱਚ ਹੋਣੇ ਚਾਹੀਦੇ ਆ, ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਇਹ ਵੀ ਲੱਗਦਾ ਆ ਕਿ ਜਿਹੜੀ ਕਮੇਟੀ ਬਣਾਉਣ ਦੀ ਗ੍ਰਹਿ ਮੰਤਰੀ ਗੱਲ ਕਰ ਰਹੇ ਆ, ਗ੍ਰਹਿ ਵਿਭਾਗ ਗੱਲ ਕਰ ਰਿਹਾ ਕਿ ਉਹ ਜਿਹੜੀ ਕਮੇਟੀ ਦੇ ਵਿੱਚ ਕਿਤੇ ਉਹ ਜਥੇਬੰਦੀਆਂ ਨਾਲ ਪਾ ਲਈਆਂ ਜਾਣ ਜਿਹੜੀਆਂ ਕਿ ਆ ਪਿਛਲੇ ਸਾਲ ਜਾਂ 2 ਸਾਲਾਂ ਦੇ ਵਿੱਚ ਖੁੰਬਾਂ ਵਾਂਗੂ ਗਈਆਂ, ਜਿਹੜੀਆਂ ਕਿ ਕਹਿ ਰਹੀਆਂ ਸੀ ਕਿ ਇਹ ਕਿਸਾਨ ਸਮਝੌਤੇ ਜਿਹੜੇ ਆ ਇਹਨਾਂ ਦੇ ਹੱਕ ਦੇ ਵਿੱਚ ਕਿਤੇ ਉਹਨਾਂ ਦੇ ਵਿੱਚੋਂ ਬੰਦੇ ਤਾਂ ਨਹੀਂ। ਕੁਛ ਇਹਨਾਂ ਨੇ ਇਦਾਂ ਦੀਆਂ ਵੀ ਕਮੇਟੀਆਂ ਬਣਾਈਆਂ ਸੀ, 2-3 ਬੰਦੇ ਆਪਣੇ ਵਿੱਚ ਬਣਾ ਦਿੱਤੇ ਸੀ ਕਿ ਇਦਾਂ ਦੀ ਕਮੇਟੀ ਤਾਂ ਨਹੀਂ ਬਣਨੀ, ਸਾਨੂੰ ਪਹਿਲਾਂ ਤਾਂ ਕਮੇਟੀ ਦੇ ਬਾਰੇ ਕਲੀਅਰ ਹੋਣਾ ਚਾਹੀਦਾ, ਫਿਰ MSP ਦੇ ਉੱਤੇ ਗੱਲ ਜਿਹੜੀ, ਕਿਉਂਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਕਣਕ ਝੋਨੇ ਦੇ ਨਾਲੋਂ ਜੇ ਆਪਾਂ ਛੱਡ ਦਈਏ ਬਾਕੀ ਜਿਹੜੇ ਪ੍ਰਾਂਤ ਆ ਉਹਨਾਂ ਦੀ ਵੀ ਮੰਗ ਆ ਹੁਣ, ਕਿਉਂਕਿ ਬਾਕੀ ਵੀ ਹੁਣ ਮੰਗ ਕਰਦੇ ਆ ਕਿ ਜੇ ਤੁਸੀਂ ਕਣਕ ਝੋਨੇ ਤੇ MSP ਦੇ ਰਹੇ ਆ, ਸਾਡੀਆਂ ਜਿਹੜੀਆਂ ਫਸਲਾਂ ਚਾਹੇ ਉਹ ਨਾਰੀਅਲ ਆ, ਚਾਹੇ ਉਹ ਜੌਂ ਆ, ਤੇ ਚਾਹੇ ਉਹ ਪਟਸਨ ਆ, ਸਾਰੀਆਂ ਜਿਹੜੀਆਂ ਚੀਜ਼ਾਂ ਆ, ਫਲ ਫਰੂਟ ਆ, ਸਬਜ਼ੀ ਆ, ਸਾਰਾ ਕੁਝ ਇਹਦੇ ਵਿੱਚ ਹੋਣਾ ਚਾਹੀਦਾ। ਖੈਰ ਫਿਰ ਦੂਜਾ ਇਹ ਹੈ ਕਿ ਜਿਹੜੀ ਬਿਜਲੀ ਦੀ ਇੱਕ ਨੀਤੀ ਜਿਹੜੀ ਆ, ਬਿਜਲੀ ਦਾ ਕਾਨੂੰਨ ਆ, ਉਹ ਵੀ ਸਰਕਾਰ ਨੇ ਵੈਸੇ ਤਾਂ ਕਿਹਾ ਕਿ ਹੁਣ ਅਸੀਂ ਪਹਿਲਾਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ, ਉਸ ਤੋਂ ਬਾਅਦ ਲੈ ਕੇ ਆਵਾਂਗੇ। ਪਰ ਜਿਹੜੀ ਘੁੰਡੀ ਜਿਹੜੀ ਅੜੀ ਆ ਉਹ ਜ਼ਿਆਦਾਤਰ ਇਹ ਆ ਕਿ ਜਿਹੜਾ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਟਰੈਕਟਰ ਰੈਲੀ ਕੱਢੀ ਸੀ, ਉਹਦੇ ਵਿੱਚ ਥੋੜਾ ਜਿਹਾ ਮਾਹੌਲ ਜਿਹੜਾ, ਥੋੜਾ ਨਹੀਂ ਜ਼ਿਆਦਾ ਮਾਹੌਲ ਜਿਹੜਾ ਆ ਉਹ ਜ਼ਿਆਦਾ ਖਰਾਬ ਹੋ ਗਿਆ ਸੀ, ਜਿਹਦੇ ਵਿੱਚ ਕਿ ਝਾੜਪਾਂ ਵੀ ਹੋਈਆਂ ਸੀ ਪੁਲਿਸ ਦੇ ਵਿੱਚ ਵੀ ਤੇ ਆਮ ਕਿਸਾਨਾਂ ਦੇ ਵਿੱਚ ਵੀ, ਜਾਂ ਸ਼ਰਾਰਤੀ ਅਨਸਰਾਂ ਦੇ ਵਿੱਚ ਕਹਿ ਲਓ, ਕਿ ਉਹਦੇ ਵਿੱਚ ਕੁਝ ਆਮ ਕਿਸਾਨਾਂ ਦੇ ਉੱਤੇ ਵੀ ਕੇਸ ਦਰਜ ਆ। ਸਰਕਾਰ ਨੇ ਇਹ ਕਿਹਾ ਕਿ ਅਸੀਂ ਸ਼ਰਤਾਂ ਦੇ ਲਾ ਕੇ, ਯਾਨੀ ਕੋਈ ਸ਼ਰਤਾਂ ਆ ਸਾਡੀਆਂ, ਉਹ ਸ਼ਰਤਾਂ ਦੇ ਆਧਾਰ ਤੇ ਬਾਕੀ ਕੇਸ ਜਿਹੜੇ ਆ ਲੈ ਲਵਾਂਗੇ। ਹੁਣ ਜਿੱਦਾਂ ਗੁਰਨਾਮ ਸਿੰਘ ਚੜੂਨੀ ਉਹ ਕਹਿੰਦੇ ਆ ਵੀ ਸਾਨੂੰ ਇਹ ਜਿਹੜੀਆਂ ਸ਼ਰਤਾਂ ਵਾਲੀ ਗੱਲ ਤਾਂ ਮਨਜ਼ੂਰ ਹੀ ਨਹੀਂ, ਸਾਨੂੰ ਬਿਲਕੁਲ ਸਾਰੇ ਜਿਹੜੇ ਕਹਿਣੇ ਚਾਹੀਦੇ ਵੀ ਇਹ ਵਾਪਸ ਲੈਣੇ ਚਾਹੀਦੇ। ਨਾਲ ਦੀ ਨਾਲ ਖਾਦਿਸ਼ਾ ਇਸ ਕਰਕੇ ਵੀ ਆ ਸ਼ਾਇਦ ਜਥੇਬੰਦੀਆਂ ਨੂੰ ਕਿ ਜਾਟ ਅੰਦੋਲਨ ਇੱਕ ਚੱਲਿਆ ਸੀ ਹਰਿਆਣੇ ਦੇ ਵਿੱਚ, ਤੁਸੀਂ ਦੇਖਿਆ ਹੋਣਾ ਕਿ ਉਸ ਵੇਲੇ ਬਹੁਤ ਸਾਰੇ ਪੰਜਾਬੀ ਕਿਉਂਕਿ ਆਪਣੇ ਆਉਂਦੇ ਆ, ਇਹਨਾਂ ਨੇ ਪ੍ਰਭਾਵਿਤ ਹੋਇਆ ਸੀ ਬਹੁਤ ਜ਼ਿਆਦਾ, ਖਾਸ ਤੌਰ ਤੇ ਮੋਰਥਲ ਦੇ ਵਿੱਚ ਬਹੁਤ ਜ਼ਿਆਦਾ ਸ਼ਰਾਰਤੀ ਅਨਸਰਾਂ ਨੇ ਉੱਥੇ ਤਰਸਲੀ ਮਚਾਈ ਸੀ। ਉਸ ਵੇਲੇ ਵੀ ਜਾਟ ਅੰਦੋਲਨ ਜਦੋਂ ਖਤਮ ਹੋਇਆ ਉਸ ਵੇਲੇ ਸਰਕਾਰ ਨੇ ਇਹ ਕਿਹਾ ਸੀ ਕਿ ਜਿੰਨੇ ਵੀ ਲੋਕਾਂ ਦੇ ਉੱਤੇ ਕੇਸ ਦਰਜ ਆ ਅਸੀਂ ਉਹ ਵਾਪਸ ਲਵਾਂਗੇ, ਉਹ ਅੱਜ ਤੱਕ ਵਾਪਸ ਨਹੀਂ ਹੋਏ। ਇਸ ਕਰਕੇ ਜਥੇਬੰਦੀਆਂ ਕਹਿ ਰਹੀਆਂ ਵੀ ਕਿਸੇ ਉਸੇ ਭਾਅ ਸਾਨੂੰ ਵੀ ਤੋਲਣਾ ਤੇ ਨਹੀਂ, ਭਾਵੇਂ ਕਿ ਜਾਟ ਅੰਦੋਲਨ ਜਿਹੜਾ ਉਹ ਕੁਝ ਡਿਫਰੈਂਟ ਸੀ, ਇਹਦੀਆਂ ਜਿਹੜੀਆਂ ਗੱਲਾਂ ਆ ਇਹ ਕੁਝ ਡਿਫਰੈਂਟ ਆ, ਕਿ ਸਾਨੂੰ ਕਿਤੇ ਉਸੇ ਭਾਅ ਤੇ ਨਹੀਂ ਤੋਲ ਦੇਣਾ ਕਿ ਸਾਡੇ ਜਿਹੜੇ ਹੁਣ ਤਾਂ ਸਾਨੂੰ ਕਹਿ ਰਹੇ ਆ ਕਿ ਬਾਅਦ ਦੇ ਵਿੱਚ ਇਦਾਂ ਨਾ ਹੋਵੇ ਕਿ ਜਿਹੜੇ ਕਿਸਾਨ ਆ ਜਿਨ੍ਹਾਂ ਦੇ ਉੱਤੇ ਕੇਸ ਆ ਉਹ ਵਾਪਸ ਨਾ ਲਏ ਜਾਣ। ਇਸ ਕਰਕੇ ਉਹ ਜਿਹੜੀਆਂ ਮਨਸ਼ਾਵਾਂ ਆ ਉਹ ਬਾਅਦ ਵਿੱਚ ਸਰਕਾਰ ਤੱਕ ਪਹੁੰਚਦੀਆਂ, ਪਰ ਸਰਕਾਰ ਇਸ ਤਰੀਕੇ ਦੇ ਨਾਲ ਲਚਕੀਲੀ ਚੱਲ ਰਹੀ ਆ ਤੇ ਉਹ ਵੀ ਇੱਕ ਕਾਬਲੇ ਤਾਰੀਫ ਆ, ਨੋ ਡਾਊਟ, ਇਹਦੇ ਆਪਾਂ ਨੂੰ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਆ, ਭਾਵੇਂ ਲੇਟ ਆਏ ਫੇਰ ਵੀ ਦਰੁਸਤ ਆਏ ਆ, ਤੇ ਉਹਨਾਂ ਨੂੰ ਜਿਹੜਾ ਮੰਗ ਜਿਹੜੀ ਆ ਉਹ ਮੰਨ ਲੈਣੀ ਚਾਹੀਦੀ। ਬਿਲਕੁਲ ਪਿਛਲੇ ਸਮੇਂ ਤੇ ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਕਿ ਜਦੋਂ ਪਿਛਲੇ ਸਮੇਂ ਝਾਤ ਮਾਰੀ ਹੈ ਤੇ ਜਿੱਦਾਂ ਦੀਆਂ ਐਗਜ਼ਾਮਪਲਸ ਕਿਸਾਨ ਸੰਯੁਕਤ ਮੋਰਚੇ ਨੇ ਪੇਸ਼ ਕੀਤੀਆਂ ਕਿ ਇਹ ਇਦਾਂ ਸਾਡੇ ਨਾਲ ਵੀ ਹੋ ਸਕਦਾ, ਤਾਂ ਕਿਤੇ ਨਾ ਕਿਤੇ ਕਿਸਾਨ ਅੰਦੋਲਨ, ਕਿਸਾਨ ਸੰਯੁਕਤ ਮੋਰਚੇ ਦੇ ਜਿਹੜੇ ਖਦਸ਼ੇ ਆ ਉਹ ਕਿਤੇ ਨਾ ਕਿਤੇ ਸੱਚੇ ਲੱਗਦੇ ਆ, ਜਾਇਜ਼ ਲੱਗਦੇ ਆ। ਸੋ ਮੇਰੀ ਜਾਂ ਇੰਡੋਜ਼ ਟੀਵੀ ਦੇ ਇਸ ਪਲੇਟਫਾਰਮ ਤੋਂ ਸਾਡੀ ਅਪੀਲ ਹੈ ਕਿ ਸਰਕਾਰ ਇਹਨਾਂ ਜਿਹੜਾ ਕਿਸਾਨਾਂ ਦੇ ਖਦਸ਼ਿਆਂ ਨੂੰ ਛੇਤੀ ਤੋਂ ਛੇਤੀ ਦੂਰ ਕਰੇ, ਤਾਂ ਜੋ ਜਿਹੜੇ ਪਿਛਲੇ 1 ਸਾਲ ਤੋਂ ਉੱਤੇ ਜਿਹੜੇ ਸਾਡੇ ਕਿਸਾਨ ਸੜਕਾਂ ਤੇ ਬੈਠੇ ਆ ਉਹ ਆਪਣੇ ਘਰ ਨੂੰ ਸਕੂਨ ਨਾਲ ਪਰਤ ਸਕਣ। ਤੇ ਦਲਜੀਤ ਜੀ ਚੱਲੀਏ, ਹੁਣ ਮੇਰੇ ਖਿਆਲ ਸਮਾਂ ਜਿਹੜਾ ਆ ਉਹ ਤਕਰੀਬਨ ਮੁਕੰਮਲ ਹੋ ਚੁੱਕਾ, ਜੇ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਹਾਂ। ਜੀ ਬਿਲਕੁਲ, ਤੇ ਖਿਆਲ ਰੱਖੋ ਖਾਸ ਤੌਰ ਤੇ ਕੁਈਨਸਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਹੁਣ ਬਾਰਡਰ ਜਿਹੜੇ ਆ ਉਹ ਵੀ ਖੁੱਲਣ ਜਾ ਰਹੇ ਆ ਇੱਕ ਵੀਕ ਦੇ ਵਿੱਚ, ਤੇ ਸਵਾਗਤ ਕਰਦੇ ਆ ਨਿਊ ਸਾਊਥ ਵੇਲਸ ਵਾਲਿਆਂ ਦਾ
ਐਡੀਲੇਡ ਵਾਲਿਆਂ ਦਾ, ਵਿਕਟੋਰੀਆ ਵਾਲਿਆਂ ਦਾ, ਜੀ ਤੇ ਕਿ ਬਹੁਤ ਚਿਰ ਹੋ ਗਿਆ ਕਿਉਂਕਿ ਖਾਸ ਤੌਰ ਤੇ ਆਪਣਾ ਕੁਈਨਜ਼ਲੈਂਡ ਇਹ ਕਾਫੀ ਕਲੋਜ਼ ਹੀ ਕਹਿ ਲਓ ਕਿ ਬਿਲਕੁਲ ਸਿੰਗਾਪੁਰ ਜਾਂ ਇੰਡੀਆ ਜਾਣਾ ਸੌਖਾ ਸੀ, ਆਪਾਂ ਨੂੰ ਇੱਥੇ ਸਿਡਨੀ ਜਾਂ ਇੱਥੋਂ ਬਾਰਡਰ ਜਿਹੜਾ ਪਾਰ ਕਰਨਾ ਹੈ ਉਹੀ ਬਹੁਤ ਔਖਾ ਹੋਇਆ ਸੀ। ਤੇ ਕੁਝ ਰਿਆਇਤਾਂ ਜਿਹੜੀਆਂ ਆ ਸਾਡੇ ਪ੍ਰੀਮੀਅਮ ਉਹਨਾਂ ਨੇ ਦੇ ਦਿੱਤੀਆਂ ਆ, ਉਹ ਰਿਆਇਤਾਂ ਤੋਂ ਬਾਅਦ ਪਰ ਫਿਰ ਵੀ ਨੋ ਡਾਊਟ ਕਿ ਜਿੱਦਾਂ ਦੇ ਓਮਨੀਕਰੋਨ ਵਰਗੇ ਜਿਹੜੇ ਵੱਖਰੇ ਵੱਖਰੇ ਵੇਰੀਐਂਟ ਆ ਰਹੇ, ਸਾਨੂੰ ਉਹਨਾਂ ਤੋਂ ਵੀ ਅਵੇਅਰ ਰਹਿਣਾ ਪੈਣਾ। ਪਰ ਨਾਲ ਦੀ ਨਾਲ ਇਹ ਵੀ ਆ ਕਿ ਸਾਨੂੰ ਜਿਹੜਾ ਆ ਆਦਤਾਂ ਵੀ ਪਾਉਣੀਆਂ ਪੈਣੀਆਂ ਉਹ ਜਿਹੀਆਂ, ਤਾਂ ਕਿ ਅਸੀਂ ਜਿਹੜੇ ਆ ਇਹਨਾਂ ਵਰਗੀਆਂ ਬਿਮਾਰੀਆਂ ਤੋਂ ਅਸੀਂ ਬਚਾ ਸਕੀਏ ਆਪਣੇ ਆਪ ਨੂੰ। ਤੇ ਖੁਸ਼ ਆਮਦੀਨ ਕਵਾਂਗੇ ਜਿੰਨੇ ਵੀ ਜਿਹੜੇ ਲੋਕ ਆ, ਸ਼ਾਇਦ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਸ਼ੁਭ ਆਰੰਭ ਹੋਏਗਾ, ਕਿਉਂਕਿ ਇੱਕ ਜ਼ਿੰਦਗੀ ਜਿਹੜੀ ਆ ਉਹ ਰੁਕੀ ਹੋਈ ਸੀ ਖਾਸ ਤੌਰ ਤੇ 2 ਸਾਲਾਂ ਤੋਂ। ਬਿਲਕੁਲ ਨਵਾਂ ਸ਼ੁਭ ਆਰੰਭ ਜ਼ਰੂਰ ਹੋਊਗਾ ਦਲਜੀਤ ਜੀ, ਤੇ ਜ਼ਿੰਦਗੀ ਨੂੰ ਇੱਕ ਵਾਰੀ ਫਿਰ ਤੋਂ ਪਟੜੀ ਤੇ ਆਉਣ ਦੀ ਅਰਦਾਸ ਅਪੀਲ ਕਰਦੇ ਹਾਂ ਪ੍ਰਮਾਤਮਾ ਕੋਲ ਕਿ ਇਹ ਜਿਹੜਾ ਕਰੋਨਾ ਜਿਸ ਨੇ ਪੂਰੀ ਦੁਨੀਆ ਨੂੰ ਪਿਛਲੇ 2 ਸਾਲ ਦੇ ਵਿੱਚ ਆਪੋ ਆਪਣੀਆਂ ਹੱਦਾਂ ਦੇ ਵਿੱਚ ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ, ਉਹ ਛੇਤੀ ਤੋਂ ਛੇਤੀ ਮਨੁੱਖਤਾ ਉਹਦੇ ਤੋਂ ਨਿਜਾਤ ਪਾਵੇ। ਜੇ ਨਿਜਾਤ ਵੀ ਨਹੀਂ ਤਾਂ ਕਿਤੇ ਨਾ ਕਿਤੇ ਸਾਨੂੰ ਇਹਦੇ ਨਾਲ ਜਿਉਣਾ ਆਵੇ, ਇਹਦੇ ਹੀ ਮੁਕਾਬਲਾ ਕਰਨਾ ਆਵੇ। ਜਿਸ ਤਰੀਕੇ ਨਾਲ ਨਵੇਂ ਤੋਂ ਨਵਾਂ ਵੇਰੀਐਂਟ ਹੁੰਦਾ ਉਹ ਸਾਡੀ ਜਿਹੜੀ ਮਨੁੱਖਤਾ ਹੈ ਉਹਦੇ ਨੁਕਸਾਨ ਤੋਂ ਬਚ ਸਕੇ। ਇਹਦੀ ਇਸੇ ਅਰਦਾਸ ਨਾਲ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਮੁਕੰਮਲ ਹੋ ਚੁੱਕਾ ਜੀ। ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਸਾਡੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਉਹਦੇ ਬਾਰੇ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਜੇ ਗੱਲਬਾਤ ਚੰਗੀ ਲੱਗੀ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਨਾਲ ਦੀ ਨਾਲ ਹਰਜੀਤ ਲਸਾੜਾ ਹੁਣਾਂ ਦੀ ਵੀ ਟਿੱਪਣੀ ਆਈ ਸੀ, ਉਹ ਪ੍ਰੋਗਰਾਮ ਨੂੰ ਪਸੰਦ ਕੀਤਾ ਉਹਨਾਂ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਦੋਸਤਾਂ ਨੇ ਟਿੱਪਣੀਆਂ ਕੀਤੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਇੱਦਾਂ ਹੀ ਮਿਲਾਂਗੇ ਤੁਹਾਨੂੰ ਅਗਲੇ ਹਫਤੇ ਬੁੱਧਵਾਰ ਸ਼ਾਮਾਂ ਨੂੰ 7 ਵਜੇ ਦੇਸ਼ ਦੁਨੀਆ ਦੇ ਅਹਿਮ ਮਸਲਿਆਂ 'ਤੇ ਗੱਲਬਾਤ ਕਰਨ ਲਈ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਦੇਵ ਸਿੱਧੂ ਨੂੰ ਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਪਿਆਰ ਭਰੀ ਸਤਿ